ਜਦੋਂ ਅਸੀਂ ਲੜ ਰਹੇ ਹੋਈਏ, ਜਦੋਂ ਅਸੀਂ ਸਫ਼ਰ ਵਿੱਚ ਹੋਈਏ, ਜਦੋਂ ਅਸੀਂ ਤੁਰ ਰਹੇ ਹੋਈਏ, ਜਦੋਂ ਅਸੀਂ ਬਾਗੀ ਜਾਂ ਬਾਦਸ਼ਾਹ ਦੇ ਸੰਧਾਤ ਨੂੰ ਪ੍ਰਣਾਏ ਹੋਈਏ, ਉਹ ਗੱਲ ਕੋਈ ਮਾੜੀ ਨਹੀਂ। ਸਿੱਖ ਆਪਦੀ ਹੋਂਦ ਹਸਤੀ, ਆਪਦੇ ਸਵੈਮਾਨ, ਆਪਦੀ ਖੁਦ ਮੁਖਤਿਆਰੀ, ਆਪਦੇ ਰਾਜ ਭਾਗ ਲਈ ਲੜਾਈ ਲੜ ਰਹੇ ਨੇ। ਇਹ ਗੱਲ ਬੜੀ ਵੱਡੀ। 13 ਅਪ੍ਰੈਲ 1978 ਨੂੰ ਸਿੰਘਾਂ ਦੇ ਡੁੱਲੇ ਹੋਏ ਖੂਨ ਦੇ ਵਿੱਚੋਂ ਖਾਲਿਸਤਾਨ ਦਾ ਸੰਘਰਸ਼ ਜਿਹੜਾ ਉਹ ਸਦੀਆਂ ਤੱਕ ਜਾਰੀ ਰਹੇਗਾ, ਜਦੋਂ ਤੱਕ ਯੂਐਨਓ ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਨਹੀਂ ਝੂਲ ਜਾਂਦਾ। ਭਾਈ ਅਮਰਤਪਾਲ ਸਿੰਘ ਦੀ ਭਾਲ ਵਿੱਚ ਗਸ਼ਤੀ ਫੌਜਾਂ ਉਵੇਂ ਹੀ ਭੱਜੀਆਂ ਫਿਰਦੀਆਂ ਨੇ ਜਿਵੇਂ 18ਵੀਂ ਸਦੀ ਵਿੱਚ ਸਿੰਘਾਂ ਦੇ ਦੁਆਲੇ ਉਸ ਮੌਕੇ ਦੀਆਂ ਜਿਹੜੀਆਂ ਫੌਜਾਂ ਸੀ ਉਹ ਭੱਜੀਆਂ ਫਿਰਦੀਆਂ ਹੁੰਦੀਆਂ ਸੀ। ਬਟਾਲੇ ਇਲਾਕੇ ਦੇ ਵਿੱਚ ਥਾਂ ਥਾਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਪੋਸਟਰ ਜਿਹੜੇ ਨੇ ਉਹ ਲਾਏ ਗਏ ਨੇ, ਜਿਨ੍ਹਾਂ ਉੱਤੇ ਲਿਖਿਆ ਹੋਇਆ ਕਿ ਭਾਈ ਅਮਰਤਪਾਲ ਸਿੰਘ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਊਗਾ। ਉਹ ਸਮਾਂ ਚੇਤੇ ਆਉਂਦਾ ਜਦੋਂ ਸਾਡੇ ਢਾਡੀ ਬੀਤੇ ਦੌਰ ਦੇ ਇਤਿਹਾਸ ਬਾਰੇ ਚਰਚਾ ਕਰਦੇ ਆ, ਜਦੋਂ ਮੁਗਲਾਂ, ਪਠਾਣਾ, ਮੱਸੇ ਰੰਘੜ, ਲਖਪਤ ਬਾਏ ਵਰਗਿਆਂ ਨੇ, ਮੀਰ ਮੰਨੂ ਵਰਗਿਆਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਸੀ, ਇਨਾਮ ਰੱਖੇ ਸੀ। ਮੋਗੇ ਦੇ ਵਿੱਚ ਯੂਕੇ ਵਿੱਚ ਰਹਿ ਰਹੇ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੂੰ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸਾਡੇ ਭੈਣ ਬੀਬੀ ਚਰਨਜੀਤ ਕੌਰ ਤੇ ਭਾਈ ਅਵਤਾਰ ਸਿੰਘ ਖੰਡੇ ਦੀ ਭੈਣ ਜਿਹੜੀ ਕਿ ਚੰਡੀਗੜ੍ਹ ਮੋਹਾਲੀ ਦੇ ਵਿੱਚ ਨਰਸ ਦਾ ਕੰਮ ਕਰਦੀ ਹੈ, ਜੌਬ ਕਰਦੀ ਹੈ, ਉਹਨੂੰ ਵੀ ਇੱਥੇ ਲੈ ਕੇ ਆਂਦਾ ਹੋਇਆ ਕਿ ਜੀ ਤੁਹਾਡੇ ਬੇਟੇ ਨਾਲ ਭਾਈ ਅਮਰਤਪਾਲ ਸਿੰਘ ਦੇ ਸੰਬੰਧ ਨੇ। ਬੀਬੀ ਚਰਨਜੀਤ ਕੌਰ ਵੀ ਸਿੱਖ ਸੰਘਰਸ਼ ਵਿੱਚ ਭਾਈ ਕੁਲਵੰਤ ਸਿੰਘ ਖੁਖਰਾਣੇ ਦੇ ਨਾਲ ਹੀ ਸਾਰੇ ਸੰਘਰਸ਼ ਵਿੱਚ ਸੇਵਾ ਕਰਦੇ ਰਹੇ। ਭਾਈ ਦਲਜੀਤ ਸਿੰਘ ਬਿੱਟੂ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਹੋਰ ਸਿੱਖ ਜੁਝਾਰੂਆਂ ਦੇ ਨਾਲ ਮਿਲ ਕੇ ਇਸ ਬੀਬੀ ਨੇ ਜਦੋਂ ਮਕਾਨ ਕਿਰਾਏ ਤੇ ਲੈਣੇ ਜਾਂ ਜਦੋਂ ਕਿਤੇ ਰਿਹਾਇਸ਼ ਦੇ ਲਈ ਕੋਈ ਟਿਕਾਣਾ ਬਣਾਉਣਾ ਤਾਂ ਇਸ ਬੀਬੀ ਨੇ ਬਹੁਤ ਵੱਡੀ ਸੇਵਾ ਕੀਤੀ। ਕਦੇ ਕਹਿੰਦੇ ਆ ਵੀ ਜਿਹੜਾ ਪਿਛਲੇ ਦਿਨੀ ਯੂਕੇ ਦੇ ਵਿੱਚ ਭਾਰਤੀ ਅੰਬੈਸੀ ਤੋਂ ਝੰਡਾ ਲਾਇਆ ਗਿਆ ਤਿਰੰਗਾ, ਉਹ ਉੱਥੇ ਜੀ ਜਿਹੜਾ ਖਾਲਸੇ ਪਰਚਮ ਚਲਾਇਆ ਗਿਆ ਵੀ ਉਹ ਸਾਨੂੰ ਭਾਈ ਅਵਤਾਰ ਸਿੰਘ ਖੰਡਾ ਜਿਹੜਾ ਉਸ ਗੱਲ ਲਈ ਚਾਹੀਦਾ। ਕਦੇ ਝੂਠ ਬੋਲ ਦਿੰਦੇ ਨੇ ਕਿ ਜੀ ਉੱਥੇ ਭਾਰਤ ਦਾ ਝੰਡਾ ਲਾਉਣ ਕਰਕੇ ਅਵਤਾਰ ਸਿੰਘ ਖੰਡੇ ਨੂੰ ਯੂਕੇ ਦੇ ਵਿੱਚ ਗ੍ਰਿਫਤਾਰ ਕਰ ਲਿਆ। ਕਦੇ ਕੋਈ ਹੋਰ ਗਪੌੜਾ ਰੋੜ ਦਿੰਦੇ ਨੇ। ਉੱਥੇ ਤਾਂ ਕੋਈ ਬਾਤ ਚੱਲੀ ਨਹੀਂ। ਕਹਿੰਦੇ ਭਾਈ ਅਵਤਾਰ ਸਿੰਘ ਖੰਡੇ ਨਾਲ ਭਾਈ ਅਮਰਤਪਾਲ ਸਿੰਘ ਦੇ ਸੰਬੰਧ ਆ, ਇਸ ਕਰਕੇ ਉਹਦੇ ਮਾਤਾ ਜੀ ਬੀਬੀ ਚਰਨਜੀਤ ਕੌਰ ਨੂੰ ਤੇ ਉਹਨਾਂ ਦੇ ਭੈਣ ਜੀ ਨੂੰ ਮੋਗੇ ਪੁਲਿਸ ਨੇ ਚੱਕਿਆ ਹੋਇਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਪੰਥ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਬਹੁਤ ਅਹਿਮ ਹੈ, ਕਿਉਂਕਿ 13 ਅਪ੍ਰੈਲ 1978 ਨੂੰ ਅੰਮ੍ਰਿਤਸਰ ਦੀ ਧਰਤੀ ਉੱਤੇ ਜੋ ਘਟਨਾ ਵਾਪਰੀ, ਜਦੋਂ 13 ਸਿੰਘਾਂ ਨੂੰ ਨਰਕਧਾਰੀਆਂ ਨੇ ਸ਼ਹੀਦ ਕੀਤਾ ਭਾਰਤੀ ਹਕੂਮਤ ਦੀ ਸ਼ਹਿ ਉੱਤੇ, ਤਾਂ ਇਹਦੇ ਨਾਲ ਖਾਲਿਸਤਾਨ ਦੇ ਸੰਘਰਸ਼ ਦਾ ਆਗਾਜ਼ ਹੋਇਆ। ਬੇਸ਼ੱਕ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਸਿੱਖਾਂ ਨੇ ਖਾਲਸਾ ਰਾਜ ਕਾਇਮ ਕੀਤਾ, ਬੇਸ਼ੱਕ 6 ਰਿਆਸਤਾਂ ਵੀ ਇਤਿਹਾਸ ਵਿੱਚ ਕਾਇਮ ਹੋਈਆਂ, ਪਰ ਅੱਜ ਦੇ ਅਜੋਕੇ ਦੌਰ ਵਿੱਚ ਸਿੱਖਾਂ ਨੇ ਆਪਦੇ ਰਾਜ ਭਾਗ ਦੀ ਗੱਲ 1978 ਦੇ 13 ਸਿੰਘਾਂ ਦੇ ਡੁੱਲੇ ਹੋਏ ਖੂਨ ਤੋਂ ਪ੍ਰੇਰਨਾ ਲੈ ਕੇ ਸ਼ੁਰੂ ਕੀਤੀ, ਜਿਹੜਾ ਸੰਘਰਸ਼ ਅੱਜ ਬੁਲੰਦੀਆਂ ਤੇ ਹੈ। ਬਹੁਤ ਸਾਰੇ ਸੱਜਣ ਮਿੱਤਰ ਜਾਂ ਆਲੇ ਦੁਆਲੇ ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਇਸ ਮੌਕੇ ਅਲੱਗ-ਅਲੱਗ ਢੰਗ ਤਰੀਕਿਆਂ ਨਾਲ ਖਾਲਸਾ ਪੰਥ ਦੀ ਜਿਹੜੀ ਅਜੋਕੀ ਅਵਸਥਾ, ਸਥਿਤੀ ਆ, ਹਾਲਾਤ ਨੇ, ਇਹਦੇ ਬਾਰੇ ਚਰਚਾ ਕਰਾ ਰਹੇ ਨੇ, ਕਿਉਂਕਿ ਕਈ ਗੱਲਾਂ ਹਾਂ ਪੱਖੀ ਤੇ ਕਈ ਨਾ ਪੱਖੀ ਵਾਪਰਦੀਆਂ ਨੇ। ਪਰ ਮੋਟੇ ਤੌਰ ਦੇ ਉੱਤੇ ਸਿੱਖ ਆਪਦੀ ਹੋਂਦ ਹਸਤੀ, ਆਪਦੇ ਸਵੈਮਾਨ, ਆਪਦੀ ਖੁਦ ਮੁਖਤਿਆਰੀ, ਆਪਦੇ ਰਾਜ ਭਾਗ ਲਈ ਲੜਾਈ ਲੜ ਰਹੇ ਨੇ। ਇਹ ਗੱਲ ਬੜੀ ਵੱਡੀ। ਅਸੀਂ ਜਦੋਂ ਬੜੀ ਸਹਿਜਤਾ ਨਾਲ, ਬੜੀ ਮੌਜ ਨਾਲ ਬਹਿ ਜਾਈਏ, ਮੰਨ ਲਈਏ ਕਿ ਇਸ ਤੋਂ ਬਾਅਦ ਕੁਝ ਨਹੀਂ ਹੋਣਾ, ਉਹ ਗੱਲ ਮਾੜੀ ਹੈ।
ਜਦੋਂ ਅਸੀਂ ਲੜ ਰਹੇ ਹੋਈਏ, ਜਦੋਂ ਅਸੀਂ ਸਫ਼ਰ ਵਿੱਚ ਹੋਈਏ, ਜਦੋਂ ਅਸੀਂ ਤੁਰ ਰਹੇ ਹੋਈਏ, ਜਦੋਂ ਅਸੀਂ ਬਾਗੀ ਜਾਂ ਬਾਦਸ਼ਾਹ ਦੇ ਸਿਧਾਂਤ ਨੂੰ ਪ੍ਰਣਾਏ ਹੋਏ ਹੋਈਏ, ਉਹ ਗੱਲ ਕੋਈ ਮਾੜੀ ਨਹੀਂ। ਕੋਈ ਕੌਮ ਉਸ ਕੌਮ ਦੇ ਲੋਕਾਂ ਦੇ ਕਤਲੇਆਮ ਨਾਲ ਨਹੀਂ ਮਰਦੀ। ਕੌਮ ਉਦੋਂ ਮਰਦੀ ਆ ਜਦੋਂ ਉਸ ਕੌਮ ਦੇ ਲੋਕ ਆਪਦੇ ਸਿਧਾਂਤ ਨੂੰ ਛੱਡ ਜਾਣ। ਸਰਦਾਰ ਕਪੂਰ ਸਿੰਘ ਅਕਸਰ ਇਹ ਗੱਲ ਕਹਿੰਦੇ ਹੁੰਦੇ ਸੀ, ਨਹੀਂ ਜੇ ਸਿੱਖ ਸਾਰੇ ਦੇ ਸਾਰੇ ਖਤਮ ਵੀ ਹੋ ਜਾਣ ਅਤੇ ਇਤਿਹਾਸ ਵਿੱਚ ਇਹ ਗੱਲ ਕਹਿਣ ਜੋਗਾ ਛੱਡ ਜਾਣ ਲੋਕਾਂ ਨੂੰ, ਬਈ ਇੱਕ ਕੌਮ ਹੋਈ ਆ, ਇੱਕ ਵੀ ਬੰਦੇ ਨੇ ਇਤਿਹਾਸ ਵਿੱਚ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ, ਭਾਵੇਂ ਉਹ ਇੰਨੇ ਸਾਲ ਜੀਵੇ 500 ਜਾਂ 600 ਸਾਲ, ਪਰ ਉਹਨਾਂ ਨੇ ਆਪਦੇ ਇਤਿਹਾਸ ਨਾਲ ਆਪਦੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ। ਬੇਸ਼ੱਕ ਸਾਰੇ ਖਤਮ ਹੋ ਗਏ। ਸਰਦਾਰ ਕਪੂਰ ਸਿੰਘ ਕਹਿੰਦੇ ਤਾਂ ਵੀ ਸੌਦਾ ਮਾੜਾ ਨਹੀਂ, ਪਰ ਜੇ ਸਦੀਆਂ ਤੱਕ ਆਪਦੇ ਸਿਧਾਂਤ ਨੂੰ ਆਪਦੇ ਸਰੂਪ ਨੂੰ ਤਿਆਗ ਕੇ ਸਿੱਖ ਜਿਉਣਗੇ, ਉਹ ਸੌਦਾ ਵਾਕਿਆ ਹੀ ਮਾੜਾ ਹੋਊਗਾ। ਸੋ ਘਾਟੇ ਬੰਦਾ ਸੌਦਾ ਕੋਈ ਨਹੀਂ ਕਰਦਾ ਹੁੰਦਾ। ਇਸੇ ਕਰਕੇ ਸਾਡੇ ਇਤਿਹਾਸ ਵਿੱਚ, ਸਾਡੀ ਅਰਦਾਸ ਵਿੱਚ ਇਹ ਜ਼ਿਕਰ ਆ ਕਿ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਵਾਰੇ, ਸੀਸ ਵਾਰਨ ਮੌਕੇ ਸਾਡੇ ਗੁਰਸਿੱਖ ਪਿਆਰਿਆਂ ਦੇ ਦਿਲ ਦਿਮਾਗ ਵਿੱਚ, ਮਨ ਵਿੱਚ ਇਹੋ ਗੱਲ ਹੁੰਦੀ ਹੈ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੀ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਸਿੱਖਾਂ ਨੇ ਇਤਿਹਾਸ ਦਾ ਜਿਹੜਾ ਸਫ਼ਰ ਆ ਉਹ ਅੱਜ ਜਿਸ ਹਾਲਾਤ ਵਿੱਚ ਲੈ ਕੇ ਆਂਦਾ, ਜਿੱਥੇ ਗੱਲ ਅੱਜ ਲੈ ਆਂਦੀ, ਅੱਜ ਦੁਨੀਆ ਭਰ ਦੇ ਵਿੱਚ ਖਾਲਸੇ ਦੀ ਧਾਕ ਪਈ ਹੋਈ ਹੈ ਤੇ ਸਿੱਖੀ ਦੇ ਦੁਸ਼ਮਣਾਂ ਨੂੰ ਬੜੀਆਂ ਔਖਾਂ ਝੱਲਣੀਆਂ ਪੈ ਰਹੀਆਂ, ਬੜੇ ਮਿਰਚਾਂ ਲੜ ਰਹੀਆਂ ਨੇ ਉਹਨਾਂ ਨੂੰ ਕਿ ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦੀ ਚੜ੍ਹਤ ਹੋ ਰਹੀ ਆ, ਪ੍ਰਵਾਨਗੀ ਹੋ ਰਹੀ ਆ, ਸਿੱਖਾਂ ਦੇ ਖਾਲਸਾ ਸਾਧਨਾ ਦਿਹਾੜੇ ਨੂੰ ਦੁਨੀਆ ਭਰ ਦੇ ਵਿੱਚ ਮਾਨਤਾ ਮਿਲ ਰਹੀ ਹੈ। ਸੋ ਇਸ ਮੌਕੇ ਬਹੁਤ ਸਾਰੇ ਲੋਕ ਬੀਬੇ ਬਾਲਕ ਬਣ ਕੇ ਸਿੱਖਾਂ ਦਾ ਹਿੰਦੂਕਰਨ ਕਰਨ ਦੇ ਲਈ, ਸਿੱਖਾਂ ਨੂੰ ਉਹਨਾਂ ਦੇ ਸਰੂਪ ਅਤੇ ਸਿਧਾਂਤ ਤੋਂ ਤੋੜਨ ਦੇ ਲਈ, ਸਿੱਖਾਂ ਨੂੰ ਹਿੰਦੂਆਂ ਦਾ ਰਾਖਾ ਜਾਂ ਪਹਿਰੇਦਾਰ ਜਾਂ ਚੌਂਕੀਦਾਰ ਸਾਬਤ ਕਰਨ ਦੇ ਲਈ ਯਤਨਸ਼ੀਲ ਨੇ। ਪਰ ਦੁਨੀਆ ਹੱਸ ਰਹੀ ਆ ਕਿਉਂਕਿ ਸਭ ਨੂੰ ਪਤਾ ਕਿ ਇਹ ਸ਼ੋਸ਼ੇਬਾਜ਼ੀ ਹੋ ਰਹੀ ਹੈ। ਅਸਲੀਅਤ ਵਿੱਚ ਸਿੱਖ ਜਾਂ ਖਾਲਸਾ ਪੰਥ ਜਿਹੜਾ ਹੈ ਉਹ ਬਾਗੀ ਆ ਜਾਂ ਬਾਦਸ਼ਾਹ। ਖਾਲਸਾ ਪੰਥ ਨੂੰ ਸਪਸ਼ਟ ਹੁਕਮ ਨੇ ਕਲਗੀਧਰ ਸ਼ਹਿਨशाह ਦੇ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਅੱਜ ਦੇ ਦਿਨ ਜਦੋਂ ਦਸ਼ਮੇਸ਼ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਦੋਂ ਪੰਜ ਸਿੰਘਾਂ ਦੇ ਸੀਸ ਲੈ ਕੇ ਪੰਜ ਪਿਆਰੇ ਥਾਪੇ, ਉਸ ਇਤਿਹਾਸ ਨੂੰ ਅਸੀਂ ਇੱਕ ਟਰਨਿੰਗ ਪੁਆਇੰਟ ਇਤਿਹਾਸ ਦਾ ਜਿਹੜਾ ਮੰਨਦੇ ਆ। ਜਦੋਂ ਇੱਕ ਇਹੋ ਜਿਹੀ ਕੌਮ ਦੀ ਸਾਜਨਾ ਹੋਈ ਜਿਹਦਾ ਨਿਸ਼ਾਨਾ ਸਰਬੱਤ ਦਾ ਭਲਾ ਸੀ, ਤੇ ਇਸ ਸਰਬੱਤ ਦੇ ਭਲੇ ਤਹਿਤ ਪਿਛਲੇ 5 ਸਦੀਆਂ ਦੇ ਇਤਿਹਾਸ ਨੂੰ ਜਿਸ ਤਰੀਕੇ ਨਾਲ ਸਿੱਖਾਂ ਨੇ ਰੰਗੀਨ ਕੀਤਾ ਹੈ, ਜਿਸ ਤਰੀਕੇ ਨਾਲ ਹਰ ਸਫਾ ਜਿਹੜਾ ਇਤਿਹਾਸ ਦਾ ਉਹ ਆਪਦੇ ਖੂਨ ਨਾਲ ਸਿੰਜਿਆ, ਉਹ ਇੱਕ ਕਮਾਲ ਦੀ ਬਾਤ ਹੈ। ਔਰ ਉਹਦੇ ਸਾਹਮਣੇ ਦੁਨੀਆ ਭਰ ਦੀਆਂ ਉਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਸੁਣਾ ਕੇ ਸਾਡੇ ਬੰਦਿਆਂ ਨੂੰ ਕਰਾਹੇ ਪਾਉਣ ਦੇ ਯਤਨ ਹੁੰਦੇ ਨੇ, ਉਹ ਨਿੱਕੀਆਂ ਨੇ, ਛੋਟੀਆਂ ਨੇ। ਕਰਾਹੇ ਪਾਉਣ ਵਾਲੀਆਂ ਗੱਲਾਂ ਕਿਹੜੀਆਂ ਨੇ ਕਿ ਤੁਸੀਂ ਆਹ ਨਾ ਕਰੋ, ਇਹ ਬੀਤੇ ਦੌਰ ਦੀਆਂ ਗੱਲਾਂ ਨੇ, ਹੁਣ ਕਿਹੜਾ 18ਵੀਂ ਸਦੀ ਆ, ਹੁਣ ਤੁਸੀਂ ਆਹ ਨਾ ਕਰੋ, ਹੁਣ ਤੁਸੀਂ ਆਓ ਨਾ ਕਰੋ, ਇਹ ਕਰਾਹੇ ਪਾਉਣ ਵਾਲੀਆਂ ਗੱਲਾਂ ਨੇ। ਬੜੇ ਸਿਆਣੇ ਬੜੇ ਪੜ੍ਹੇ ਲਿਖੇ, ਬੜੇ ਆਪਦੇ ਆਪ ਨੂੰ ਵੱਡੇ ਧਨੰਤਰ ਸਮਝਣ ਵਾਲੇ ਲੋਕ ਆਉਂਦੇ ਆ, ਜਿਨ੍ਹਾਂ ਦਾ ਨਿਸ਼ਾਨਾ ਸਾਰੀ ਗੱਲਬਾਤ ਦਾ ਇਹ ਹੁੰਦਾ ਕਿ ਸਿੱਖੋ ਛੱਡੋ ਹੁਣ ਉਹ ਪੁਰਾਣੀਆਂ ਗੱਲਾਂ। ਭਾਈ ਅਸੀਂ ਗੁਰੂ ਸਾਹਿਬਾਨ ਦੇ ਬਖਸ਼ੇ ਹੋਏ ਸਿਧਾਂਤ ਉੱਤੇ ਪਹਿਰਾ ਦੇਣਾ ਹੈ ਤੇ ਇਹ ਪਹਿਰਾ ਦੇਣ ਦਾ ਜਿਹੜਾ ਸਾਡਾ ਸਫ਼ਰ ਆ ਇਹ ਲਗਾਤਾਰ ਜਾਰੀ ਆ। 1978 ਨੂੰ ਵੀ ਇਸੇ ਸਫ਼ਰ ਨੂੰ ਮਾਣਦਿਆਂ ਹੋਇਆਂ ਸਾਡੇ ਸੂਰਮਿਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਖਾਲਿਸਤਾਨ ਦੇ ਸੰਘਰਸ਼ ਦਾ ਉਦੈ ਹੋਇਆ। ਬੇਸ਼ੱਕ ਹੋਰ ਬਹੁਤ ਸਾਰੀਆਂ ਗੱਲਾਂ ਕਰਕੇ ਵੀ ਅੱਜ ਦਾ ਦਿਨ ਅਹਿਮ ਹੈ। ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ, ਖਾਲਸਾ ਪੰਥ ਦਾ ਪ੍ਰਕਾਸ਼ ਦਿਹਾੜਾ ਜਾਂ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦਾ ਸਾਕਾ, ਜਦੋਂ ਸਾਡੇ ਪੁਰਖਿਆਂ ਦਾ ਖੂਨ ਜਿਹੜਾ ਹੈ ਉਹ ਇਕੱਠਿਆਂ ਦਾ ਇਸ ਧਰਤੀ ਤੇ ਡੁੱਲਿਆ, ਉਹ ਸਾਰੀਆਂ ਘਟਨਾਵਾਂ ਹੀ ਸਾਡੇ ਲਈ ਅਹਿਮ ਨੇ। ਕੋਈ ਵੀ ਘਟਨਾ ਇਹੋ ਜਿਹੀ ਨਹੀਂ ਜਿਹਦੇ ਬਾਰੇ ਸਾਨੂੰ ਇਹ ਨਾ ਹੋਵੇ ਕਿ ਇਹਦੀ ਅਹਿਮੀਅਤ ਘੱਟ ਵਾ, ਉਹਦੀ ਵੱਧ ਵਾ। ਪਰ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦੇ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ। ਇਸ ਕਰਕੇ ਅਸੀਂ ਆਪਣੇ ਸਰੋਤਿਆਂ ਨੂੰ
ਅੱਜ ਦੇ ਇਸ ਪ੍ਰੋਗਰਾਮ ਰਾਹੀਂ ਖਾਲਸਾ ਸਾਜਣਾ ਦੀ ਵਧਾਈ ਦਿੰਦੇ ਆ, ਮੁਬਾਰਕਬਾਦ ਦਿੰਦੇ ਆ ਤੇ ਨਾਲ ਦੀ ਨਾਲ ਇਹ ਚੇਤੇ ਕਰਦੇ ਆ ਕਿ 13 ਅਪ੍ਰੈਲ 1978 ਨੂੰ ਸਿੰਘਾਂ ਦੇ ਡੁੱਲੇ ਹੋਏ ਖੂਨ ਦੇ ਵਿੱਚੋਂ ਖਾਲਿਸਤਾਨ ਦਾ ਸੰਘਰਸ਼ ਜਿਹੜਾ ਉਹ ਸਦੀਆਂ ਤੱਕ ਜਾਰੀ ਰਹੇਗਾ, ਜਦੋਂ ਤੱਕ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਨਹੀਂ ਝੂਲ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਜਿਹੜਾ ਹੈ ਉਹ ਜਾਰੀ ਰਹੇਗਾ। ਅੱਜ ਸਮੇਂ ਦੇ ਹਾਕਮਾਂ ਨੇ ਦਿੱਲੀ ਦਰਬਾਰ ਦੇ ਮਗਰ ਲੱਗ ਕੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਦਮਦਮਾ ਸਾਹਿਬ ਦੇ ਤਖਤ ਨੂੰ ਘੇਰਾਬੰਦੀ ਕੀਤੀ ਹੋਈ ਆ, ਤਖਤ ਸ੍ਰੀ ਦਮਦਮਾ ਸਾਹਿਬ ਉੱਤੇ 144 ਧਾਰਾ ਲਾਈ ਹੋਈ ਆ ਤੇ ਉੱਥੇ ਆਪਣੇ ਵੱਲੋਂ ਬਹੁਤ ਸਖਤੀ ਦਿਖਾਈ ਹੋਈ ਆ, ਉਹ ਸਾਰੀ ਗੱਲ ਬੇਅਰਥ ਹੋਈ ਪਈ ਆ, ਕਿਉਂਕਿ ਗੁਰਾਂ ਦਾ ਪਿਆਰਾ ਖਾਲਸਾ ਉੱਥੇ ਇਹਨਾਂ ਸਾਰੀਆਂ ਰੋਕਾਂ ਟੋਕਾਂ ਨੂੰ ਬੇਅਸਰ ਕਰ ਰਿਹਾ। ਬੜੀ ਵਿਪਤਾ ਪਈ ਹੋਈ ਆ ਇੰਡੀਅਨ ਸਟੇਟ ਸਿਸਟਮ ਨੂੰ ਕਿ ਜੀ ਭਾਈ ਅਮਰਤਪਾਲ ਸਿੰਘ ਸਾਡੇ ਹੱਥੋਂ ਨਿਕਲ ਗਿਆ, ਸਾਤੋਂ ਕਾਬੂ ਨਹੀਂ ਆ ਰਿਹਾ। ਅੱਜ ਚਰਚਾ ਹੋ ਰਹੀ ਆ ਕਿ ਬਟਾਲੇ ਇਲਾਕੇ ਦੇ ਵਿੱਚ ਥਾਂ ਥਾਂ ਦੇ ਉੱਤੇ ਭਾਈ ਅਮਰਤਪਾਲ ਸਿੰਘ ਦੇ ਪੋਸਟਰ ਜਿਹੜੇ ਨੇ ਉਹ ਲਾਏ ਗਏ ਨੇ, ਜਿਨ੍ਹਾਂ ਉੱਤੇ ਲਿਖਿਆ ਹੋਇਆ ਕਿ ਭਾਈ ਅਮਰਤਪਾਲ ਸਿੰਘ ਦੀ ਸੂਚਨਾ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਊਗਾ ਤੇ ਥੱਲੇ ਫੋਨ ਨੰਬਰ ਵੀ ਦਿੱਤੇ ਹੋਏ ਨੇ। ਤੇ ਇਹ ਗੱਲ ਦੇਖ ਕੇ ਉਹ ਸਮਾਂ ਚੇਤੇ ਆਉਂਦਾ ਜਦੋਂ ਸਾਡੇ ਢਾਡੀ ਬੀਤੇ ਦੌਰ ਦੇ ਇਤਿਹਾਸ ਬਾਰੇ ਚਰਚਾ ਕਰਦੇ ਆ, ਜਦੋਂ ਮੁਗਲਾਂ ਪਠਾਣਾ ਬੱਸੇ ਰੰਘੜ ਲਖਪਤ ਬਾਏ ਵਰਗਿਆਂ ਨੇ, ਮੀਰ ਮੰਨੂ ਵਰਗਿਆਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਸੀ, ਇਨਾਮ ਰੱਖੇ ਸੀ। ਸੋ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਰਹੇ ਆ ਅਤੇ ਪੈਂਦੇ ਰਹਿਣਗੇ। ਇਹ ਜਿਹੜਾ ਇਤਿਹਾਸ ਸਾਡਾ ਹੈ ਉਹ ਲਗਾਤਾਰ ਜਾਰੀ ਹੈ। ਭਾਈ ਅਮਰਤਪਾਲ ਸਿੰਘ ਦੀ ਭਾਲ ਵਿੱਚ ਗਸ਼ਤੀ ਫੌਜਾਂ ਉਵੇਂ ਹੀ ਭੱਜੀਆਂ ਫਿਰਦੀਆਂ ਨੇ ਜਿਵੇਂ 18ਵੀਂ ਸਦੀ ਵਿੱਚ ਸਿੰਘਾਂ ਦੇ ਦੁਆਲੇ ਉਸ ਮੌਕੇ ਦੀਆਂ ਜਿਹੜੀਆਂ ਫੌਜਾਂ ਸੀ ਉਹ ਭੱਜੀਆਂ ਫਿਰਦੀਆਂ ਹੁੰਦੀਆਂ ਸੀ। ਉਸ ਮੌਕੇ ਵੀ ਗਦਾਰਾਂ ਨੇ ਕੋਈ ਕਸਰ ਨਹੀਂ ਸੀ ਛੱਡੀ, ਅੱਜ ਵੀ ਗਦਾਰ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਿਹਾ, ਪਰ ਗੁਰਾਂ ਦਾ ਪੰਥ, ਗੁਰਾਂ ਦਾ ਲਾਡਲਾ ਖਾਲਸਾ ਪੰਥ ਚੜ੍ਹਦੀ ਕਲਾ ਵਿੱਚ ਜਾ ਰਿਹਾ। ਅੱਜ ਚਰਚਾ ਹੈ ਕਿ ਭਾਈ ਅਮਰਤਪਾਲ ਸਿੰਘ ਦੀ ਭਾਲ ਵਿੱਚ ਰਾਜਸਥਾਨ ਅਤੇ ਹੋਰ ਜਿਹੜੇ ਨਾਲ ਲੱਗਦੇ ਇਲਾਕੇ ਆ, ਹਨੂਮਾਨਗੜ੍ਹ ਤੇ ਜੈਪੁਰ, ਇਹਨਾਂ ਸਾਰੇ ਪਾਸਿਆਂ 'ਚ ਤਲਾਸ਼ੀ ਹੋ ਰਹੀ ਆ ਕਿ ਇਸ ਪਾਸੇ ਭਾਈ ਅਮਰਤਪਾਲ ਸਿੰਘ ਨੂੰ ਦੇਖਿਆ ਗਿਆ। ਸ਼੍ਰੀ ਗੰਗਾਨਗਰ, ਬੀਕਾਨੇਰ, ਜੈਸਲਮੇਰ, ਬਾੜਮੇਰ, ਇਹ ਸਾਰੇ ਪਾਸੇ ਵਿੱਚ ਕਹਿੰਦੇ ਆ ਜੀ ਹਾਈ ਅਲਰਟ ਕੀਤਾ ਹੋਇਆ। ਤੇ ਨਾਲ ਦੀ ਨਾਲ ਇੱਥੇ ਮੋਗੇ ਦੇ ਵਿੱਚ UK ਵਿੱਚ ਰਹਿ ਰਹੇ ਭਾਈ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੂੰ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸਾਡੇ ਭੈਣ ਬੀਬੀ ਚਰਨਜੀਤ ਕੌਰ ਤੇ ਭਾਈ ਅਵਤਾਰ ਸਿੰਘ ਖੰਡੇ ਦੀ ਭੈਣ ਜਿਹੜੀ ਕਿ ਚੰਡੀਗੜ੍ਹ ਮੋਹਾਲੀ ਦੇ ਵਿੱਚ ਨਰਸ ਦਾ ਕੰਮ ਕਰਦੀ ਹੈ, ਜੌਬ ਕਰਦੀ ਹੈ, ਉਹਨੂੰ ਵੀ ਇੱਥੇ ਲੈ ਕੇ ਆਂਦਾ ਹੋਇਆ ਕਿ ਜੀ ਤੁਹਾਡੇ ਬੇਟੇ ਨਾਲ ਭਾਈ ਅਮਰਤਪਾਲ ਸਿੰਘ ਦੇ ਸੰਬੰਧ ਨੇ। ਯਾਨੀ ਕਿ ਭਾਈ ਅਵਤਾਰ ਸਿੰਘ ਖੰਡਾ ਜੋ ਕਿ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਕੁਲਵੰਤ ਸਿੰਘ ਖੁਖਰਾਣਾ ਦਾ ਬੇਟਾ ਹੈ। ਤੇ ਇਹ ਵੀ ਗੱਲ ਚੇਤੇ ਰਵੇ ਕਿ ਬੀਬੀ ਚਰਨਜੀਤ ਕੌਰ ਵੀ ਸਿੱਖ ਸੰਘਰਸ਼ ਵਿੱਚ ਭਾਈ ਕੁਲਵੰਤ ਸਿੰਘ ਖੁਖਰਾਣੇ ਦੇ ਨਾਲ ਹੀ ਸਾਰੇ ਸੰਘਰਸ਼ ਵਿੱਚ ਸੇਵਾ ਕਰਦੇ ਰਹੇ। ਭਾਈ ਦਲਜੀਤ ਸਿੰਘ ਬਿੱਟੂ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੇ ਹੋਰ ਸਿੱਖ ਜੁਝਾਰੂਆਂ ਦੇ ਨਾਲ ਮਿਲ ਕੇ ਇਸ ਬੀਬੀ ਨੇ ਜਦੋਂ ਮਕਾਨ ਕਿਰਾਏ ਤੇ ਲੈਣੇ ਜਾਂ ਜਦੋਂ ਕਿਤੇ ਰਿਹਾਇਸ਼ ਦੇ ਲਈ ਕੋਈ ਟਿਕਾਣਾ ਬਣਾਉਣਾ ਤਾਂ ਇਸ ਬੀਬੀ ਨੇ ਬਹੁਤ ਵੱਡੀ ਸੇਵਾ ਕੀਤੀ। ਜਦੋਂ ਭਾਈ ਅਵਤਾਰ ਸਿੰਘ ਖੰਡੇ ਦਾ ਜਨਮ ਹੋਣਾ ਸੀ ਤਾਂ ਇਹਨਾਂ ਕੋਲ ਉਦੋਂ ਵੀ ਪੁਲਿਸ ਮਗਰ ਲੱਗੀ ਹੋਈ ਸੀ, ਘਰ ਪੱਕਾ ਕੋਈ ਟਿਕਾਣਾ ਨਾ ਹੋਣ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਪਰਿਵਾਰ ਦੇ ਵਿੱਚੋਂ ਕੈਪਟਨ ਹਰਚਰਨ ਸਿੰਘ ਰੋਡੇ ਨੇ ਕਿਹਾ ਕਿ ਬੀਬਾ ਜੀ ਤੁਸੀਂ ਇਸ ਘਰ ਆ ਜਾਓ। ਸੋ ਭਾਈ ਅਵਤਾਰ ਸਿੰਘ ਖੰਡੇ ਦਾ ਜਨਮ ਜਿਹੜਾ ਰੋਡੇ ਪਿੰਡ 'ਚ ਸੰਤਾਂ ਦੇ ਗ੍ਰਹਿ ਵਿਖੇ ਹੋਇਆ ਸੀ, ਉਹ ਸ਼ੁਰੂ ਤੋਂ ਹੀ ਪੰਥਕ ਹਾਲਾਤ ਵਿੱਚ ਜੀਵਿਆ ਹੋਣ ਕਰਕੇ ਉਹਦੇ ਉੱਤੇ ਕੌਮੀ ਚੇਤਨਾ ਬਹੁਤ ਹੈ। ਤੋ ਉਹ ਜਦੋਂ ਹੁਣ ਇੰਗਲੈਂਡ ਗਿਆ ਉੱਥੇ ਵੀ ਪੰਥ ਦੀ ਸੇਵਾ ਕਰਨ ਵਿੱਚ ਹਮੇਸ਼ਾ ਤਤਪਰ ਰਹਿੰਦਾ। ਉਹਦੇ ਤੇ ਬੜੇ ਔਖੇ ਨੇ, ਕਦੇ ਕਹਿੰਦੇ ਆ ਵੀ ਜਿਹੜਾ ਪਿਛਲੇ ਦਿਨੀ UK ਦੇ ਵਿੱਚ ਭਾਰਤੀ ਅੰਬੈਸੀ ਤੋਂ ਝੰਡਾ ਲਾਇਆ ਗਿਆ ਤਿਰੰਗਾ, ਉਹ ਉੱਥੇ ਜੀ ਜਿਹੜਾ ਖਾਲਸੇ ਪਰਚਮ ਚਲਾਇਆ ਗਿਆ ਵੀ ਉਹ ਸਾਨੂੰ ਭਾਈ ਅਵਤਾਰ ਸਿੰਘ ਖੰਡਾ ਜਿਹੜਾ ਉਸ ਗੱਲ ਲਈ ਚਾਹੀਦਾ। ਕਦੇ ਝੂਠ ਬੋਲ ਦਿੰਦੇ ਨੇ ਕਿ ਜੀ ਉੱਥੇ ਭਾਰਤ ਦਾ ਝੰਡਾ ਲਾਉਣ ਕਰਕੇ ਅਵਤਾਰ ਸਿੰਘ ਖੰਡੇ ਨੂੰ UK ਦੇ ਵਿੱਚ ਗ੍ਰਿਫਤਾਰ ਕਰ ਲਿਆ, ਕਦੇ ਕੋਈ ਹੋਰ ਗਪੌੜਾ ਰੋੜ ਦਿੰਦੇ ਨੇ। ਤੇ ਹੁਣ ਉੱਥੇ ਤਾਂ ਕੋਈ ਵਾਹ ਚੱਲੀ ਨਹੀਂ, ਕਹਿੰਦੇ ਭਾਈ ਅਵਤਾਰ ਸਿੰਘ ਖੰਡੇ ਨਾਲ ਭਾਈ ਅਮਰਤਪਾਲ ਸਿੰਘ ਦੇ ਸੰਬੰਧ ਆ,
इस करके ਉਹਦੇ ਮਾਤਾ ਜੀ ਬੀਬੀ ਚਰਨਜੀਤ ਕੌਰ ਨੂੰ ਤੇ ਉਹਨਾਂ ਦੇ ਭੈਣ ਜੀ ਨੂੰ ਮੋਗੇ ਪੁਲਿਸ ਨੇ ਚੱਕਿਆ ਹੋਇਆ ਤੇ ਸਿੱਖ ਜਥੇਬੰਦੀਆਂ ਤੇ ਸਿੱਖ ਕੌਮ ਦੇ ਵਿੱਚ ਬੜਾ ਰੋਹ ਹੈ। ਪਰ ਭਾਰਤੀ ਹਕੂਮਤੀ ਤੰਤਰ ਦੇ ਥੱਲੇ ਲੱਗ ਕੇ ਇਹ ਅਫਸਰਸ਼ਾਹੀ ਜਦੋਂ ਪੁੱਛਿਆ, ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ ਫੋਨ ਕੀਤਾ, ਹੋਰ ਲੀਡਰਾਂ ਨੇ ਵੀ ਗੱਲ ਕੀਤੀ, ਤਾਂ ਮੋਗੇ ਦੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਤੇ ਉੱਪਰੋਂ ਦਬਾਅ ਹੈ। ਉਹ ਦਬਾਅ ਭਗਵੰਤ ਮਾਨ ਦਾ ਨਹੀਂ, ਉਹ ਕੇਜਰੀਵਾਲ ਦਾ ਨਹੀਂ, ਉਹ ਮਨੋਵਾਦੀ ਬ੍ਰਾਹਮਣਵਾਦੀ ਹਿੰਦੂ ਕੱਟੜਪੰਥੀਆਂ ਦਾ, ਉਹ ਅਮਿਤ ਸ਼ਾਹ ਦਾ, ਉਹ ਮੋਦੀ ਦਾ, ਉਹ ਡੋਭਾਲ ਦਾ। ਅਸਲ ਵਿੱਚ ਤਾਂ ਭਾਰਤੀ ਹਕੂਮਤੀ ਤੰਤਰ ਨੂੰ ਬੜੀ ਤਕਲੀਫ ਆ ਕਿ ਸਿੱਖ ਸਾਡੀ ਈਨ ਨਹੀਂ ਮੰਨਦੇ। ਇਹ ਹਿੰਦੂਤਵਾ ਦਾ ਰਥ ਰੋਕੀ ਖੜੇ ਆ, ਇਹ ਬ੍ਰਾਹਮਣਵਾਦੀ ਕਰਮਕਾਂਡੀ ਫਲਸਫੇ ਨੂੰ ਚੁਣੌਤੀ ਦਿੰਦੇ ਆ, ਇਹ ਖਾਲਿਸਤਾਨ ਮੰਗਦੇ ਆ। ਇਹਨਾਂ ਨੇ ਕਿਸਾਨ ਸੰਘਰਸ਼ ਦੌਰਾਨ ਸਾਡੀ ਬੇਇੱਜ਼ਤੀ ਕੀਤੀ, ਸਾਡੀ ਹੇਠੀ ਕੀਤੀ, ਸਾਨੂੰ ਝੁਕਣਾ ਪਿਆ। ਸੋ ਦਿੱਲੀ, ਮੋਦੀ, ਅਮਿਤ ਸ਼ਾਹ ਜਾਂ ਡੋਭਾਲ, ਇਹ ਸਾਰੇ ਰਲ ਮਿਲ ਕੇ ਸਿੱਖਾਂ ਨੂੰ ਦਬਾਉਣਾ ਚਾਹੁੰਦੇ ਆ, ਧਮਕਾਉਣਾ ਚਾਹੁੰਦੇ ਆ, ਲਿਫਾਉਣਾ ਚਾਹੁੰਦੇ ਆ। ਇਸੇ ਕਰਕੇ ਕਦੇ ਧਾਰਾ 144 ਦੇ ਡਰਾਮੇ, ਕਦੇ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਇਸ ਤਰੀਕੇ ਨਾਲ ਥਾਣਿਆਂ ਦੇ ਵਿੱਚ ਕਚਹਿਰੀਆਂ 'ਚ ਡੋਲਣ ਦੀ ਕੋਸ਼ਿਸ਼, ਇਹ ਸਾਰਾ ਕੁਝ ਚੱਲ ਰਿਹਾ। ਬੀਤੇ ਦਿਨੀ ਇੱਕ ਪਟਿਆਲੇ ਤੋਂ ਵਕੀਲ ਬੀਬੀ ਨੇ ਤੇ ਕੁਝ ਪੱਤਰਕਾਰਾਂ ਨੇ ਰਲ ਮਿਲ ਕੇ ਬੜਾ ਕੂੜ ਪ੍ਰਚਾਰ ਕੀਤਾ ਸੀ ਕਿ ਜੀ ਕੈਨੇਡਾ ਅਮਰੀਕਾ ਦੇ ਵਿੱਚ ਭਗਵੰਤ ਮਾਨ ਦੀ ਧੀ ਬਾਰੇ ਮਤੇ ਪਾਸ ਹੋਏ ਨੇ। ਪਰ ਅੱਜ ਉਹ ਬੀਬੀ ਨਹੀਂ ਬੋਲੀ ਜਦੋਂ ਮੋਗੇ ਦੇ ਵਿੱਚ ਵਾਕਿਆ ਹੀ ਸਾਡੇ ਬੀਬੀ ਚਰਨਜੀਤ ਕੌਰ ਨੂੰ ਤੇ ਉਹਨਾਂ ਦੀ ਬੇਟੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉੱਥੇ ਨਾ ਤਾਂ ਕੋਈ ਗੱਲ ਹੋਈ ਆ, ਨਾ ਕੋਈ ਮਤਾ ਪਾਇਆ, ਤੇ ਨਾ ਕਿਸੇ ਨੇ ਭਗਵੰਤ ਮਾਨ ਦੀ ਧੀ ਨੂੰ ਕੋਈ ਅਪਸ਼ਬਦ ਵਰਤਿਆ। ਹਾਂ, ਇਹ ਗੱਲ ਜ਼ਰੂਰ ਉੱਥੇ ਹੋਈ, ਪਰ ਉਹ ਜਿਵੇਂ ਅੰਦਰ ਬੈਠ ਕੇ ਆਪਦਾ ਬੰਦਾ ਗੁੱਸੇ 'ਚ ਕੋਈ ਗੱਲ ਕਹਿੰਦਾ ਕਿ ਆਪਾਂ ਨੂੰ ਤਾਂ ਐ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਪਰ ਉਹ ਅੰਦਰ ਖਾਤੇ ਦੀ ਇੱਕ ਗੱਲ ਸੀ ਜਿਹਨੂੰ ਬਿਨਾਂ ਕਿਸੇ ਲੋੜ ਤੋਂ ਸੁਖਨੈਬ ਸਿੱਧੂ ਪੱਤਰਕਾਰ ਨੇ ਤੇ ਪਟਿਆਲੇ ਵਾਲੀ ਵਕੀਲ ਬੀਬੀ ਨੇ ਇੰਨਾ ਜ਼ਿਆਦਾ ਉਛਾਲਿਆ ਤੇ ਉੱਪਰੋਂ ਫੜਾਂ ਮਾਰੀਆਂ ਕਿ ਜੀ FBI ਨੇ ਫੜ ਲੈਣਾ, ਫਲਾਣਾ ਕਰ ਦੇਣਾ, ਉਹ ਕਰ ਦੇਣਾ। ਜਦੋਂ ਕਿ ਹਰੇਕ ਸਿੱਖ ਕਹਿ ਰਿਹਾ ਕਿ ਜੇਕਰ ਬੀਬੀ ਵਕੀਲ ਬੀਬੀ ਦੀ ਗੱਲ 'ਚ ਕੋਈ ਸੱਚਾਈ ਹੈ ਤਾਂ ਭਗਵੰਤ ਮਾਨ ਦੀ ਧੀ ਨੂੰ ਚਾਹੀਦਾ ਕਿ ਉੱਥੇ ਕਾਰਵਾਈ ਕਰਾਵੇ, ਕਿਉਂਕਿ ਅਮਰੀਕਾ ਵਰਗੇ ਮੁਲਕ 'ਚ ਤਾਂ ਸਕੈਂਟ ਲੱਗਦਾ। ਪਰ ਗੱਲ ਉਹ ਬਿਲਕੁਲ ਝੂਠੀ ਆ। ਸੱਚਾਈ ਇਹ ਆ ਕਿ ਸਿੱਖਾਂ ਨੂੰ ਜਲੀਲ ਕਰਨ ਲਈ, ਸਿੱਖਾਂ ਦੇ ਖਿਲਾਫ ਕੂੜ ਪ੍ਰਚਾਰ ਕਰਨ ਲਈ, ਸਿੱਖਾਂ ਦੇ ਖਿਲਾਫ ਮਾਹੌਲ ਤਿਆਰ ਕਰਨ ਲਈ ਇਹੋ ਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਔਰ ਇਹ ਡਾਕਟਰ ਗਾਂਧੀ, ਉਹਦੀ ਟੀਮ ਦੇ ਵਿੱਚ ਇਹ ਬੀਬੀ ਸਰਗਾਰਾਵਾਂ ਤੇ ਡਾਕਟਰ ਗਾਂਧੀ ਦੀ ਟੀਮ, ਆਮ ਤੌਰ ਤੇ ਲੋਕਾਂ ਨੂੰ ਡਾਕਟਰ ਗਾਂਧੀ ਬੜਾ ਵਧੀਆ ਲੱਗਦਾ, ਉਹ ਪਟਿਆਲੇ ਤੋਂ MP ਵੀ ਰਿਹਾ, ਪਰ ਹਕੀਕਤ ਵਿੱਚ ਇਹ ਆ ਵੀ ਕੋਈ ਨਾ ਕੋਈ ਪੁੱਠੀ ਗੱਲ ਉਹਦੀ ਟੀਮ ਦੇ ਵਿੱਚੋਂ ਹੀ ਆਉਂਦੀ ਆ। ਇਹ ਸਾਰੀ ਟੀਮ ਐਂਟੀ ਸਿੱਖ ਖਿਆਲਾਤ ਨਾਲ ਭਰੀ ਹੋਈ ਆ ਤੇ ਜਦੋਂ ਵੀ ਕੋਈ ਮਾੜੀ ਗੱਲ ਵਾਪਰਦੀ ਆ, ਜੀ ਤੋਂ ਸਿੱਖ ਦੁਖੀ ਹੁੰਦੇ ਆ, ਇਹਨਾਂ ਨੂੰ ਖੁਸ਼ੀ ਹੁੰਦੀ ਆ, ਤੇ ਜਦੋਂ ਸਿੱਖਾਂ ਨੂੰ ਕੋਈ ਜਲੀਲ ਕਰਨ ਵਾਲੀ ਹਰਕਤ ਕਰਨੀ ਹੋਵੇ ਤਾਂ ਇਹ ਟੀਮ ਜਿਹੜੀ ਆ ਸਭ ਤੋਂ ਮੂਹਰੇ ਮਿਲਦੀ ਹੈ। ਜਦੋਂ ਦਰਬਾਰ ਸਾਹਿਬ ਦੇ ਵਿੱਚ ਇੱਕ ਦੁਸ਼ਟ ਨੇ ਬੇਅਦਬੀ ਕਰਨੀ ਚਾਹੀ, ਸਿੱਖਾਂ ਨੇ ਉਹਨੂੰ ਫੜ ਲਿਆ, ਕੁੱਟਿਆ, ਮਾਰਿਆ, ਬਾਅਦ ਵਿੱਚ ਉਹ ਮਾਰਿਆ ਵੀ ਗਿਆ, ਤਾਂ ਇਸ ਬੀਬੀ ਨੇ ਉਦੋਂ ਵੀ ਕਿਹਾ ਵੀ ਬੜਾ ਦਰਦਨਾਕ, ਬੜਾ ਮਾੜਾ ਕੀਤਾ ਜੀ, ਐਡੀ ਕੋਈ ਗੱਲ ਨਹੀਂ ਸੀ। ਸੋ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਇਹੋ ਜਿਹੇ ਲੋਕ ਜਿਹੜੇ ਆਪਦੇ ਆਪ ਨੂੰ ਸਿੱਖ ਹੋਣ ਦਾ ਦਾਅਵਾ ਕਰਦੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਗੱਲ ਛੱਡੋ, ਇਹਨਾਂ ਨੇ ਕੋਈ ਸਧਾਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਜਾਂ ਸਿੱਖ ਇਤਿਹਾਸ ਦੀ ਕੋਈ ਲਿਖਤ ਵੀ ਨਹੀਂ ਪੜ੍ਹੀ ਹੁੰਦੀ। ਸਿੱਖ ਫਲਸਫੇ ਤੋਂ ਬਿਲਕੁਲ ਕੋਰੇ ਆ, ਪਰ ਜੇ ਗੱਲ ਕਰ ਅਸੀਂ ਵੀ ਸਿੱਖ ਹਾਂ ਜੀ, ਇਹ ਪਤਾ ਨਹੀਂ ਕਿੱਥੋਂ ਨਵੀਂ ਤਰ੍ਹਾਂ ਦੇ ਸਿੱਖ ਆ ਗਏ ਜਿਹੜੇ ਹਰ ਵੇਲੇ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਡਟੇ ਖੜੇ ਰਹਿੰਦੇ ਨੇ। ਇਹੋ ਜਿਹੇ ਬੜੇ ਸਿੱਖ ਭਾਰਤੀ ਹਕੂਮਤ ਨੇ ਪੈਦਾ ਕੀਤੇ ਆ, ਤੇ ਹੁਣ ਜਦੋਂ ਕਿ ਨਵੀਂ ਐਜੂਕੇਸ਼ਨ ਪਾਲਿਸੀ ਆ ਰਹੀ ਆ, ਉਹਦੇ ਤਹਿਤ ਤਾਂ ਲੱਖਾਂ ਦੀ ਗਿਣਤੀ 'ਚ ਇਹੋ ਜਿਹੇ ਸਿੱਖ ਪੈਦਾ ਕਰਨੇ ਆ ਜਿਹੜੇ KPS ਗਿੱਲ, ਬੇਅੰਤੇ ਬੁੱਚੜ ਦੇ ਵਾਰਸ ਬਣਨਗੇ। ਜਦੋਂ 1947 ਤੋਂ ਪਹਿਲਾਂ ਹਿੰਦੂ ਕੱਟੜਪੰਥੀ ਲੀਡਰ ਸਿੱਖਾਂ ਨੂੰ ਕਹਿੰਦੇ ਹੁੰਦੇ ਸੀ ਕਿ ਮੁਸਲਮਾਨਾਂ ਦਾ ਫਿਕਰ ਨਾ ਕਰੋ, ਇਹਨਾਂ ਦੀ ਮੁਸਲਮਾਨੀ ਤਾਂ ਵਿਦਿਆ ਨੀਤੀ 'ਚ ਸੰਸ਼ੋਧਨ ਕਰਕੇ ਨਿਕਾਲ ਦੇਂਗੇ, ਉਦੋਂ ਸਾਡੇ ਲੀਡਰਾਂ ਨੇ ਅਕਲ ਨਹੀਂ ਕੀਤੀ ਕਿ ਇਹ ਸਾਡੀ ਸਿੱਖੀ ਵੀ ਕੱਢਣਗੇ। ਪਰ ਅੱਜ ਸਾਰੇ ਐਜੂਕੇਸ਼ਨ ਸਿਸਟਮ ਦੇ ਵਿੱਚ ਇਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ ਕਿ ਸਿੱਖਾਂ ਦੇ ਬੱਚਿਆਂ ਕੋਲੋਂ ਸਿੱਖੀ ਖੋਹਣੀ ਆ, ਸਿੱਖਾਂ ਦਾ ਹਿੰਦੂਕਰਨ ਕਰਨਾ, ਹਿੰਦੀਕਰਨ ਕਰਨਾ,
ਸਿੱਖਾਂ ਨੂੰ ਪੰਜਾਬੀ ਬੋਲਣ ਨਹੀਂ ਦੇਣੀ, ਸਿੱਖਾਂ ਨੂੰ ਗੁਰਮੁਖੀ ਬੋਲੀ ਤੇ ਸਿੱਖ ਇਤਿਹਾਸ ਤੋਂ ਕੋਰੇ ਕਰਨਾ ਹੈ, ਸਿੱਖ ਫਲਸਫੇ ਨਾਲ ਇਹਨਾਂ ਨੂੰ ਜਿਹੜਾ ਹੈਗਾ ਤਾਲਮੇਲ ਨਹੀਂ ਬਿਠਾਉਣ ਦੇਣਾ। ਸੋ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦੀ ਜਿਹੜੀ ਮੁਹਿੰਮ ਤੋਰੀ ਹੋਈ ਆ, ਉਹਦੇ ਤਹਿਤ ਜਾਂ ਸਿੱਖ ਇਤਿਹਾਸ ਨੂੰ ਜਾਂ ਸਾਰੇ ਇਤਿਹਾਸ ਨੂੰ ਆਪਦੇ ਹਿੰਦੂਤਵੀ ਰੰਗ ਚ ਰੰਗਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹ ਇੱਥੇ ਚੱਲ ਰਹੀਆਂ ਨੇ। ਪਰ ਜਿਹੜਾ ਖਾਲਸਾ ਪੰਥ ਹੈ ਉਹਦੇ ਇਤਿਹਾਸ ਵਿੱਚ ਇਹੋ ਜਿਹੇ ਬੜੇ ਮੋੜ ਘੋੜ ਆਏ ਨੇ, ਬੜੇ ਲੋਕਾਂ ਨੇ ਬੀਤੇ ਦੌਰ ਦੇ ਵਿੱਚ ਯਤਨ ਕੀਤੇ ਆ ਤੇ ਹਰੇਕ ਨੂੰ ਉਹਦੀ ਖਾਣੀ ਪਈ ਆ। ਹੁਣ ਵੀ ਇਸ ਵੇਲੇ ਵੀ ਜਦੋਂ ਭਾਰਤ ਮਾਤਾ ਕੀ ਜੈ ਕਹਿਣ ਵਾਲਿਆਂ ਨੂੰ ਲੱਗਦਾ ਕਿ ਗੱਲ ਹੀ ਕੋਈ ਨਹੀਂ, ਹੁਣ ਤਾਂ ਸਿੱਖ ਘੜੇ ਦੀ ਬੱਚੀ ਆ, ਅਸੀਂ ਰਗੜ ਦੇਣੇ ਆ, ਹੁਣ ਵੀ ਹਰ ਇੱਕ ਸਿੱਖ ਨੂੰ ਯਕੀਨ ਆ ਕਿ ਜਿੰਨਾ ਟਾਈਮ ਉਸ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਸਾਡੇ ਨਾਲ ਹੈ, ਕਿਉਂਕਿ ਦਸ਼ਮੇਸ਼ ਪਾਤਸ਼ਾਹ ਦੇ ਬਚਨ ਨੇ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ। ਜਦੋਂ ਸਿੱਖ ਬ੍ਰਾਹਮਣਵਾਦ ਨਾਲ ਲੜ ਰਹੇ ਨੇ ਉਦੋਂ ਤਾਂ ਫਿਰ ਗੁਰੂ ਪਾਤਸ਼ਾਹ ਦੀ ਪੂਰੀ ਜਿਹੜੀ ਸ਼ਕਤੀ ਆ ਉਹ ਹਰ ਇੱਕ ਸਿੱਖ ਦੇ ਨਾਲ ਆ। ਤੇ ਉਦੋਂ ਸਿੱਖ ਨੂੰ ਤੁਸੀਂ ਨੰਗਾ ਕਰਕੇ, ਚਾਹੇ ਉਹਦੇ ਸਰੀਰ ਦੇ ਉੱਤੇ ਇੱਕ ਰੇਸ਼ਾ ਨਾ ਹੋਵੇ, 5 ਕਕਾਰ ਤੁਸੀਂ ਲਹਾ ਲਓ, ਉਹਨੂੰ ਤੁਸੀਂ ਬੰਦ ਕੱਟ ਦਿਓ, ਉਹਦੀਆਂ ਅੱਖਾਂ ਕੱਢ ਦਿਓ, ਉਹਦਾ ਰੋਮ ਅਲੱਗ-ਅਲੱਗ ਕਰ ਦਿਓ, ਤਾਂ ਵੀ ਉਹ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਜਿਹੜੀਆਂ ਨੇ, ਗੁਰੂ ਪਾਤਸ਼ਾਹ ਦਾ ਓਟ ਆਸਰਾ ਉਹਦੇ ਨਾਲ ਆ, ਤਾਂ ਉਹਨੂੰ ਇਹ ਗੱਲਾਂ ਕੁਛ ਨਹੀਂ ਕਹਿੰਦੀਆਂ। ਜਿਵੇਂ ਭਾਈ ਮਨੀ ਸਿੰਘ ਉਹਨਾਂ ਦਾ ਬੰਦ ਵੀ ਕੱਟਤਾ, ਤਾਂ ਭਾਈ ਤਾਰੂ ਸਿੰਘ ਜਾਂ ਜਿਨ੍ਹਾਂ ਸਿੰਘਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਅਰਦਾਸ ਵਿੱਚ ਕਰਦੇ ਆ, ਉਹ ਸਾਰਾ ਕੁਝ ਹੁਣ ਵੀ ਵਾਪਰ ਕੇ ਹਟੇ। 18ਵੀਂ ਸਦੀ ਦੇ ਜਿਹੜੇ ਜ਼ੁਲਮ ਨੇ ਉਹ ਤਾਂ ਕੀਤੇ ਸੀ ਹੋਰ ਕੌਮਾਂ ਦੇ ਲੋਕਾਂ ਨੇ, ਹੋਰ ਧਰਮਾਂ ਦੇ ਲੋਕਾਂ ਨੇ, ਪਰ ਹੁਣ ਤਾਂ ਸਿੱਖੀ ਭੇਸ ਵਿੱਚ ਦਿੱਲੀ ਦੇ ਦਲਾਲ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾ ਕੇ ਬੀਤੇ ਦੌਰ ਦੇ ਵਿੱਚ 1978 ਤੋਂ ਹੁਣ ਤੱਕ ਸਿੱਖਾਂ ਦੇ ਉੱਤੇ ਜ਼ਬਰ ਕੀਤਾ, ਉਹਨਾਂ ਸਾਰਿਆਂ ਦਾ ਇਤਿਹਾਸ ਨਾਲ ਦੀ ਨਾਲ ਬਣ ਰਿਹਾ। ਜਦੋਂ ਕੋਈ ਜ਼ੁਲਮ ਕਰਦਾ ਉਹਦਾ ਇਤਿਹਾਸ ਬਣਦਾ ਤੇ ਸਦੀਆਂ ਤੱਕ, ਪੁਸ਼ਤਾਂ ਤੱਕ ਫਿਰ ਖਹਿੜਾ ਨਹੀਂ ਛੱਡਦਾ। ਇਸ ਵੇਲੇ ਬੜੇ ਇਹੋ ਜਿਹੇ ਬੁੱਚੜ ਜ਼ਾਲਮ ਪੁਲਸੀਏ ਨੇ ਜਿਨ੍ਹਾਂ ਨੂੰ ਜਦੋਂ ਸਜ਼ਾਵਾਂ ਹੋ ਜਾਂਦੀਆਂ ਨੇ, ਬੇਸ਼ੱਕ ਭਾਰਤ ਦੇ ਸਿਸਟਮ ਦੇ ਵਿੱਚ ਉਹਨਾਂ ਨੂੰ ਸਿਰਫ ਇੱਕ ਟੋਕਨ ਜਿਹਾ, ਇੱਕ ਇਨਾਮੀ ਜੀ ਗੱਲ ਹੀ ਲੱਗਦੀ ਆ ਵੀ ਕੋਈ ਚੱਕਰ ਵਾਲੀ ਗੱਲ ਨਹੀਂ, ਆਪਾਂ ਛੇਤੀ ਬਾਹਰ ਆ ਜਾਣਾ, ਪਰ ਉਹਨਾਂ ਦੀ ਆਤਮਾ ਜਿਹੜਾ ਬੋਝ ਚੱਕਦੀ ਆ, ਫਿਰ ਉਹੀ ਕੁਝ ਵਾਪਰਦਾ ਜਿਹੜਾ ਕੁਝ ਬੀਤੇ ਸਮੇਂ ਦੇ ਵਿੱਚ ਬਹੁਤ ਸਾਰੇ ਬੁੱਚੜ ਪੁਲਸੀਆਂ ਨਾਲ ਵਾਪਰਿਆ। ਰਾਤਾਂ ਨੂੰ ਨੀਂਦ ਨਹੀਂ ਆਉਂਦੀ, ਕੋਈ ਖੁਦਕੁਸ਼ੀ ਕਰ ਜਾਂਦਾ, ਕਿਸੇ ਦੀ ਔਲਾਦ ਪੁੱਠੇ ਰਾਹ ਪੈ ਜਾਂਦੀ ਆ, ਕਿਸੇ ਦੀ ਘਰਵਾਲੀ ਨਹੀਂ ਪੁੱਛਦੀ, ਤੇ ਉਹ ਸਾਰੇ ਕਾਸੇ ਦੇ ਲਈ ਆਪਦੇ ਆਪ ਨੂੰ ਕੋਸਦਾ ਬੰਦਾ ਕੰਧਾਂ 'ਚ ਟੱਕਰਾਂ ਮਾਰਦਾ ਤੇ ਅਰਦਾਸ ਬੇਨਤੀਆਂ ਕਰਦਾ, ਸੱਚੇ ਪਾਤਸ਼ਾਹ ਬਖਸ਼ ਲਾ, ਪਰ ਬਖਸ਼ਿਆ ਨਹੀਂ ਜਾਂਦਾ। ਸੋ ਇਹ ਸਾਰੇ ਜਿਹੜੇ ਪਾਪੀ ਨੇ ਜਦੋਂ ਪਾਪ ਕਰਦੇ ਨੇ ਉਸ ਮੌਕੇ ਭੋਰਾ ਸ਼ਰਮਿਆ ਨਹੀਂ ਕਰਦੇ, ਬਾਅਦ ਵਿੱਚ ਸਾਰੇ ਦੇ ਸਾਰੇ ਕਲਪਦੇ ਨੇ। ਉਸ ਤਰੀਕੇ ਦਾ ਮਾਹੌਲ ਅੱਜ ਫੇਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਣਾ ਰਹੀ, ਪਰ ਇਹਨਾਂ ਗੱਲਾਂ ਦਾ ਕੋਈ ਬਹੁਤਾ ਮਤਲਬ ਨਹੀਂ ਹੁੰਦਾ। ਜ਼ਾਲਮ ਨੇ ਜ਼ੁਲਮ ਕਰਨਾ ਹੀ ਕਰਨਾ, ਪਰ ਸਿੱਖਾਂ ਦਾ ਕੰਮ ਕੀ ਹੈ? ਸਿੱਖਾਂ ਦਾ ਕੰਮ ਜ਼ੁਲਮ ਖਿਲਾਫ ਲੜਨਾ। ਸੋ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦਲ ਖਾਲਸਾ ਦੇ ਵੱਲੋਂ ਇੱਕ ਸੱਦਾ ਦਿੱਤਾ ਗਿਆ, ਜਿਹਦੇ ਤਹਿਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਉੱਥੇ ਪਹੁੰਚੀਆਂ ਤੇ ਖਾਲਸਾਈ ਪਰਚਮ ਚਲਾਇਆ ਗਿਆ, ਤੇ ਉੱਥੇ ਉਸ ਖਾਲਸਾ ਪੰਥ ਦੇ, ਖਾਲਸਾ ਰਾਜ ਦੇ ਝੰਡੇ ਨੂੰ ਸਲਾਮੀ ਵੀ ਦਿੱਤੀ ਗਈ, ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਲਾਹੌਰ ਦੇ ਕਿਲੇ ਤੇ 50 ਸਾਲ ਝੂਲਦਾ ਰਿਹਾ। ਉਸ ਝੰਡੇ ਨੂੰ ਸਲਾਮੀ ਦੇਣ ਦਾ ਇੱਕ ਅਰਥ ਇਹ ਵੀ ਹੈ ਕਿ ਪਿਛਲੇ ਹਫ਼ਤੇ ਜਦੋਂ ਖੰਨੇ ਦੇ ਵਿੱਚ ਇੱਕ ਅਫਸਰ ਨੇ, IPS ਨੇ ਪ੍ਰੈਸ ਕਾਨਫਰੰਸ ਕੀਤੀ ਤੇ ਖਾਲਸਾ ਰਾਜ ਦੇ ਝੰਡੇ ਬਾਰੇ ਇਹ ਆਪਦੀ ਮਾੜੀ ਭਾਵਨਾ ਪ੍ਰਗਟਾਈ ਤੇ ਕਿਹਾ ਕਿ ਜੀ ਇਹ ਖਾਲਿਸਤਾਨ ਦਾ ਝੰਡਾ। ਹਾਂ ਭਾਈ, ਉਹ ਖਾਲਿਸਤਾਨ ਦਾ ਝੰਡਾ ਵੀ ਆ, ਉਹ ਸਿੱਖ ਰਾਜ ਦਾ ਝੰਡਾ, ਉਹ ਖਾਲਸਾ ਰਾਜ ਦਾ ਝੰਡਾ, ਉਹ ਝੰਡਾ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿੱਚ ਵੀ ਝੂਲਦਾ ਰਿਹਾ ਤੇ ਅੱਜ ਵੀ ਝਲਾਵਾਂਗੇ। ਸੋ ਅੰਮ੍ਰਿਤਸਰ 26 ਜਨਵਰੀ 2005 ਨੂੰ ਝਲਾਇਆ ਸੀ। ਅੱਜ ਅਨੰਦਪੁਰ ਸਾਹਿਬ ਦੇ ਵਿੱਚ ਬਹੁਤ ਵੱਡੀ ਸਿੱਖ ਜਥੇਬੰਦੀ, ਸਿੱਖ ਸੰਗਤ ਨੇ ਇਕੱਠੇ ਹੋ ਕੇ, ਜਿੱਥੇ ਅਲੱਗ-ਅਲੱਗ ਜਿਹੜੀਆਂ ਸਿੱਖ ਜਥੇਬੰਦੀਆਂ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਤੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਤੇ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ, ਜਿੱਥੇ ਖਾਲਿਸਤਾਨ ਦਾ ਝੰਡਾ, ਖਾਲਸਾ ਰਾਜ ਦਾ ਝੰਡਾ ਜਿਹੜਾ ਹੈਗਾ ਉਹ ਝੁਲਾਇਆ ਗਿਆ। ਸੋ ਅੱਜ ਜਦੋਂ ਅਸੀਂ ਇਹ ਸਾਰੀ ਗੱਲਬਾਤ ਕਰ ਰਹੇ ਹਾਂ ਤਾਂ ਸਾਡਾ ਅੱਜ ਦਾ ਜਿਹੜਾ ਸਾਰਾ ਵਿਜ਼ਨ, ਸਾਡਾ ਨਜ਼ਰੀਆ ਉਹ ਇਸ ਗੱਲ ਦੇ ਉੱਤੇ ਹੈ ਕਿ ਬੀਤੇ ਦੌਰ ਦੀਆਂ ਗੱਲਾਂ ਤੋਂ ਪ੍ਰੇਰਨਾ ਲੈਣੀ ਬਣਦੀ ਹੈ।
ਤੇ ਜਿਹੜਾ ਪ੍ਰੈਜ਼ੈਂਟ ਟੈਂਸ ਦੇ ਦੁਖਾਂਤ ਭਰੇ ਪਲ ਨੇ ਜਾਂ ਦੁੱਖ ਸੁੱਖ ਆ, ਉਹਨਾਂ ਨੂੰ ਬਹੁਤਾ ਜ਼ਿਆਦਾ ਰੋਣ ਧੋਣ ਨਹੀਂ ਕਰਨਾ ਚਾਹੀਦਾ। ਸਾਨੂੰ ਭਵਿੱਖ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ। ਲੋਕ ਕਹਿੰਦੇ ਆ ਕਿ ਜੀ ਜਿਹੜਾ ਮੁਸਲਮਾਨ ਹੈ, ਜਿਹੜਾ ਅੰਗਰੇਜ਼ ਆ, ਜਿਹੜਾ ਹਿੰਦੂ ਆ, ਬਈ ਜੀ ਉਹ ਪਹਿਲਾਂ ਸੋਚ ਲੈਂਦਾ। ਕਈ ਲੋਕਾਂ ਨੇ ਕਈ ਗੱਲਾਂ ਚਲਾਈਆਂ, ਸੱਚੀਆਂ ਚਾਹੇ ਝੂਠੀਆਂ। ਕੋਈ ਕਹਿੰਦਾ ਜੀ ਅੰਗਰੇਜ਼ 100 ਸਾਲ ਪਹਿਲਾਂ ਸੋਚ ਲੈਂਦਾ ਕਿ ਆਹ ਸਮੱਸਿਆ ਆਊਗੀ ਤੇ ਇਹਦਾ ਹੱਲ ਕਰੀਦਾ। ਮੁਸਲਮਾਨ ਕਹਿੰਦੇ ਜੀ 50 ਸਾਲ ਪਹਿਲਾਂ ਸੋਚ ਲੈਂਦਾ। ਹਿੰਦੂ ਕਹਿੰਦੇ 25 ਸਾਲ ਪਹਿਲਾਂ ਸੋਚ ਲੈਂਦਾ। ਸਿੱਖ ਕਹਿੰਦਾ ਜੀ 25 ਸਾਲ ਬਾਅਦ ਕਹਿੰਦਾ ਕਿ ਆਹ ਸਮੱਸਿਆ ਯਾਰ ਉਦੋਂ ਆਪਾਂ ਸੋਚ ਲੈਂਦੇ ਤਾਂ ਚੰਗੇ ਰਹਿੰਦੇ। ਤੇ ਇਹ ਗੱਲ ਬਾਕੀ ਗੱਲਾਂ 'ਚ ਤਾਂ ਪਤਾ ਨਹੀਂ, ਪਰ 1947 ਮੌਕੇ ਜੋ ਆਪਾਂ ਗੜਬੜ ਕਰ ਬੈਠੇ, ਉਹਦੇ ਬਾਰੇ ਇਸ ਵੇਲੇ ਹਰੇਕ ਬੰਦੇ ਨੂੰ ਪਤਾ ਕਿ ਆਪਣੇ ਤੋਂ ਗਲਤੀ ਹੋਈ ਹੈ। ਹੁਣ ਉਸ ਮੌਕੇ ਆਪਾਂ ਆਪਦਾ ਰਾਜ ਭਾਗ ਨਹੀਂ ਲੈ ਸਕੇ, ਉਹਦੇ ਕਾਰਨ ਕੀ ਸੀ ਜਾਂ ਉਹ ਗੱਲਾਂ ਕਿਵੇਂ ਵਾਪਰੀਆਂ, ਹੁਣ ਉਹਦੇ ਉੱਤੇ ਰੋਣ ਧੋਣ ਕਰਨ ਦੀ ਜਾਂ ਉਹਦੇ ਉੱਤੇ ਐਵੇਂ ਆਪਦੇ ਆਪ ਨੂੰ ਖਪਾਈ ਜਾਣ ਦੀ ਲੋੜ ਨਹੀਂ। ਹੁਣ ਗੱਲ ਇਹ ਹੈ ਕਿ ਆਪਾਂ ਆਪਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਆਪਣਾ ਜਿਹੜਾ ਗਲਤ ਅੱਜ ਦਾ ਜਿਹੜਾ ਗਲਤ ਵਾ ਉਹਨੂੰ ਠੀਕ ਕਿਵੇਂ ਕਰਨਾ, ਉਹਨੂੰ ਠੀਕ ਕਰਨ ਦੇ ਲਈ ਸਾਨੂੰ ਸਾਡੇ ਇਤਿਹਾਸ ਅਤੇ ਸਾਡੇ ਸਿਧਾਂਤ ਤੋਂ ਹੀ ਪ੍ਰੇਰਨਾ ਲੈਣੀ ਬਣਦੀ। ਕਿਉਂਕਿ ਅੰਗਰੇਜ਼ਾਂ ਤੋਂ ਪਹਿਲਾਂ ਮੁਗਲਾਂ ਵੇਲੇ ਹਿੰਦੂ ਭਾਈਚਾਰੇ ਨੇ ਚਾਹੇ ਰਾਜ ਜਿਹਦਾ ਮਰਜ਼ੀ ਆਇਆ, ਧੀਆਂ ਦੇ ਡੋਲੇ ਦੇ ਕੇ ਰਾਜ ਭਾਗ ਕੀਤਾ, ਪਰ ਆਪਣੀ ਕੌਮ ਦਾ ਇਹ ਸਿਧਾਂਤ ਨਾ ਸੀ ਤੇ ਨਾ ਹੈ। ਇੱਕ ਆਹ ਰਾਜ ਭਾਗ ਵੀ ਨੇ ਜਿਹੜੇ ਜਿਹੋ ਜਿਹਾ ਭਗਵੰਤ ਮਾਨ ਕਰਦਾ, ਇਹੋ ਜਿਹਾ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਜਾਂ ਮਨਮੋਹਨ ਸਿੰਘ ਵਾਂਗੂ ਭਾਰਤ ਦਾ ਪ੍ਰਧਾਨ ਮੰਤਰੀ ਬਣ ਕੇ, ਬਾਦਲ ਵਾਂਗੂ ਗੱਦੀ ਲੈ ਕੇ ਜੇ ਕੋਈ ਸੋਚਦਾ ਵੀ ਇਹ ਸਿੱਖਾਂ ਦਾ ਰਾਜ ਆ ਗਿਆ, ਇਹ ਕੋਈ ਰਾਜ ਨਹੀਂ ਸਿੱਖਾਂ ਦਾ, ਇਹ ਤਾਂ ਠੱਗੀਆਂ ਨੇ। ਜਿਵੇਂ ਜਲੰਧਰ ਦੇ ਵਿੱਚ ਵਾ ਵੋਟਾਂ ਪੈਣੀਆਂ ਨੇ ਤੇ ਇੱਕ ਲੀਡਰ ਕੱਲ ਕਿਸੇ ਹੋਰ ਪਾਰਟੀ 'ਚ ਹੁੰਦਾ, ਅੱਜ ਕਿਸੇ ਹੋਰ ਪਾਰਟੀ 'ਚ ਹੁੰਦਾ। ਆ ਜਿਹੜੇ ਨੂੰ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਆ, ਉਹ ਪਹਿਲਾਂ ਕਹਿੰਦੇ ਕਾਂਗਰਸ ਵਿੱਚ ਹੁੰਦਾ ਸੀ, ਤੇ ਜਿਹਨੂੰ ਭਾਜਪਾ ਵਾਲਿਆਂ ਨੇ ਟਿਕਟ ਦਿੱਤੀ ਆ, ਉਹ ਪਹਿਲਾਂ ਬਾਦਲ ਦਲ ਨਾਲ ਹੁੰਦਾ ਸੀ। ਕਿਸੇ ਵੇਲੇ ਬਾਦਲ ਦਲ ਵਾਲੇ ਕਹਿੰਦੇ ਸੀ ਵੀ ਭਾਜਪਾ ਨਾਲ ਸਾਡਾ ਪਤੀ ਪਤਨੀ ਦਾ ਰਿਸ਼ਤਾ, ਤੇ ਅੱਜ ਇੰਦਰ ਇਕਬਾਲ ਸਿੰਘ ਅਟਵਾਲ ਜਿਹਦੇ ਪਿਤਾ ਨੇ ਤੇ ਜਿਹਦੇ ਪਰਿਵਾਰ ਨੇ ਬਾਦਲ ਦਲ ਤੋਂ ਹਾਰ ਲਾਹਾ ਲਿਆ, ਤੇ ਅੱਜ ਉਹ ਛਾਲ ਮਾਰ ਕੇ ਭਾਜਪਾ 'ਚ ਆ ਗਿਆ, ਤੇ ਅੱਜ ਉਹਨੂੰ ਜਲੰਧਰ ਤੋਂ ਟਿਕਟ ਵੀ ਦੇਤੀ। ਸੋ ਇਹ ਜਿਹੜੀ ਇਸ ਤਰ੍ਹਾਂ ਦੀਆਂ ਇਲੈਕਸ਼ਨਾਂ ਚੋਣਾਂ ਨੇ, ਇਹ ਕੋਈ ਬਹੁਤੇ ਅਰਥ ਨਹੀਂ ਰੱਖਦੀਆਂ। ਇਹ ਸਿੱਖਾਂ ਦਾ ਭਵਿੱਖ ਨਹੀਂ ਸਵਾਰਿਆ ਜਾ ਸਕਦਾ। ਬੇਸ਼ੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਹੈ, ਉਹ ਜਦੋਂ MP ਬਣੇ ਤਾਂ ਉਹਨਾਂ ਨੂੰ MP ਬਣਾਉਣਾ ਤਾਂ ਜਾਂ ਜਿਤਾਉਣਾ ਤਾਂ ਹੋਰ ਗੱਲ ਸੀ, ਪਰ ਬੜੀ ਜਲਦੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਬੇਸ਼ੱਕ ਮੈਂ ਮੈਂਬਰ ਪਾਰਲੀਮੈਂਟ ਹਾਂ, ਪਰ ਮੈਂ ਜੇ ਪਾਕਿਸਤਾਨ ਜਾਣਾ ਹੋਵੇ ਮੇਰੇ ਲਈ ਸੌਖਾ, ਪਰ ਮੈਂ ਇਸੇ ਮੁਲਕ 'ਚ ਕਸ਼ਮੀਰ 'ਚ ਦਾਖਲ ਨਹੀਂ ਹੋ ਸਕਦਾ। ਉਹਨੂੰ ਕਠੂਏ ਬਾਰਡਰ ਦੇ ਉੱਤੇ ਰੋਕੀ ਰੱਖਿਆ ਸੀ। ਤੇ ਇਸ ਤਰੀਕੇ ਨਾਲ ਇੱਕ ਇੰਟਰਵਿਊ ਵਿੱਚ ਵੀ ਉਹਨਾਂ ਨੇ ਪਿਛਲੇ ਦਿਨੀ ਇੱਕ ਗੱਲ ਆਖੀ ਆ ਕਿ ਜਦੋਂ ਮੈਂ IAS IPS ਵਾਲੇ ਟੈਸਟ ਦਿੱਤੇ ਆ, ਮੈਨੂੰ IPS ਵਾਲੇ ਪਾਸੇ ਚੁਣਿਆ ਵੀ ਸ਼ਾਇਦ ਇਹ ਹਿੰਦੂਤਵ ਲੀਡਰਸ਼ਿਪ ਦੀ, ਹਿੰਦੂ ਰਾਸ਼ਟਰ ਦੀ ਰਾਖੀ ਕਰੂ, ਚੌਕੀਦਾਰੀ ਕਰੂ, ਪਹਿਰੇਦਾਰੀ ਕਰੂ। ਮਜ਼ਾਕ 'ਚ ਉਹਨਾਂ ਨੇ ਕਿਹਾ। ਉਹਨਾਂ ਨੂੰ ਵੀ ਇਸ ਗੱਲ ਦੀ ਸਮਝ ਆ ਬਈ ਭਾਰਤੀ ਹਕੂਮਤੀ ਤੰਤਰ ਦੇ ਰਾਹੀਂ ਜੇਕਰ ਕੋਈ ਸੋਚਦਾ ਕਿ ਸਿੱਖੀ ਬਚਾਈ ਜਾ ਸਕਦੀ ਆ, ਸਿੱਖਾਂ ਦਾ ਬਚਾਅ ਕੀਤਾ ਜਾ ਸਕਦਾ, ਇਹ ਗੱਲ ਝੂਠੀ ਹੈ। ਪਰ ਇਸ ਮੋਰਚੇ ਨੂੰ, ਇਸ ਮਹਾਲ ਨੂੰ ਵੀ ਖਾਲੀ ਨਾ ਛੱਡਿਆ ਜਾਵੇ। ਕਈ ਪੱਖ ਹੁੰਦੇ ਆ ਲੜਾਈ ਦੇ, ਹਰ ਪੱਖ ਦੇ ਉੱਤੇ ਤਿਆਰੀ ਹੋਣੀ ਚਾਹੀਦੀ ਹੈ। ਜੇਕਰ ਸਾਡੇ ਕੁਝ ਬੰਦੇ ਭਾਰਤੀ ਹਕੂਮਤੀ ਤੰਤਰ ਦੇ ਹੋਣ ਵਾਲੀਆਂ ਚੋਣਾਂ ਲੜਨ, ਜਿੱਤਣ, ਤਾਂ ਘੱਟੋ ਘੱਟ ਉਹਨਾਂ ਦੀ ਥਾਂ ਉੱਤੇ ਕੋਈ ਦੁਸ਼ਮਣ ਤਾਂ ਨਹੀਂ ਆ ਕੇ ਬੈਠੂ। ਜਿਹੜੇ ਬੁੱਚੜ ਅਤੇ ਜ਼ਾਲਮ ਮੁੱਖ ਮੰਤਰੀ ਨੇ ਜਾਂ ਹੋਰ ਪੋਸਟਾਂ ਨੇ ਜਿਨ੍ਹਾਂ ਉੱਤੇ ਐਂਟੀ ਸਿੱਖ ਆ ਕੇ ਬੈਠਣ, ਉਹਨਾਂ ਦੀ ਥਾਂ ਉੱਤੇ ਸਾਨੂੰ ਸਾਡੇ ਬੰਦੇ ਬਿਠਾਉਣੇ ਚਾਹੀਦੇ ਆ। ਕਹਿੰਦੇ ਆ ਆਪਦਾ ਮਾਰੂ ਛਾਵੇਂ ਸਿੱਟੂ। ਬੇਸ਼ੱਕ ਮੈਂ ਇਸ ਗੱਲ ਦਾ ਧਾਰਨੀ ਆ ਕਿ ਅਫਸਰਸ਼ਾਹੀ ਨੇ ਕਦੇ ਵੀ ਪੰਜਾਬ ਦੀ ਜਾਂ ਪੰਥ ਦੀ ਕਦੇ ਡਟ ਕੇ ਹਮਾਇਤ ਨਹੀਂ ਕੀਤੀ। ਜਿਨ੍ਹਾਂ ਲੋਕਾਂ ਉੱਤੇ ਸਾਨੂੰ ਆਸ ਹੁੰਦੀ ਆ, ਉਲਟਾ ਧੋਖਾ ਦਿੰਦੇ ਆ।
पर फिर भी सानू ये गल नहीं भुलनी चाहिए कि अफसरशाही दे विच साडे बंदे होने चाहिए। जेकर सरदार कपूर सिंह ने वधिया पढ़ाई की ते सिस्टम का हिस्सा बने, तो जदों 1947 तो बाद सिखां नूं जरैम पेशा दे के सिखां नूं जरैम पेशा करार दे के सिखां दे घाण दे प्रोग्राम बनन लगे, तो उन्हां नूं इस गल का एहसास होया, पता लग्या। उन्होंने तुरंत ये गल सिख लीडरशिप नाल साझी कीती ते अज आपां नूं सब नूं पता है कि 1947 तो फौरन बाद किस तरीके नाल हिंदूत्वा ने सिੱਖੀ ਅਤੇ सिखां दा घाण करन दीयां योजनावां बनाईयां सी। जे इसे तरीके नाल होर बड़े अफसर बड़े लीडर इहो जिहे होए ने जिन्हां ने कदे ना कदे किसी ना किसी तरीके नाल अंदरली गल बाहर कढ के लिआंदी, बेशक वो बहुत वड्डी कोई छाल नहीं मार सके, पर सानू दसता गए ना कि भाई आपदा बचाव कर लो। जिवें भाई बलाका सिंह आप भावें मस्से रंगड़ दा सिर कलम नहीं कर सकते सी, पर उन्होंने बुढ़े जहुड़ जाके होका तो दे ही दिता कि भाई अपने गुरधामां दे विच बहुत पाप हो रहा, ते उथों भाई सुखा सिंह ते महताब सिंह गुरु पातशाह का ओट आसरा लैके पहुंचे ते मस्से का गाटा ला के ले गए। तो इस तरीके नाल सानू सिस्टम के अंदर इहो जिहे लोगों की लोड़ रहिंदी आ जिहड़े सानू कोई ना कोई गल किसी ना किसी मौके दसदे रहन, नहीं तो दुश्मन जिहड़ा वो कहते भी दुश्मन बात करे अणहोनी। इत्थे तां इहो जिहा दुश्मन आ जिहड़ा सानू दोस्त बन के भरा बन के साडी पिठ च छुरा मारदा। सो अज दे दिन जदों खालसा साधना दिहाड़ा मनाया जा रहा, तो उस मौके जिथे उन्हां सारे योधियां शहीदां नूं चेते कर रहे हैं जिन्हां ने पहले दिन तो अज तक सिੱਖੀ की शान वधाई आ, उत्थे प्राशर प्रश्ना किताब जिहड़ी सरदार कपूर सिंह जी दी है, ਉਹਦੇ ਵਿੱਚ ਉਹਨਾਂ ਨੇ उस मौके के हालात चित्रे आ जदों दशमेश पातशाह ने खालसा पंथ की साधना की ते उस महान इकट्ठ नूं संबोधन करदे कुछ गल्लां कहियां जिन्हां दी बड़ी भारी लोड़ आ कि अज साडे घरां विच इह गल्लां लिख के लाइयां होण। सरदार कपूर सिंह जी ने प्राशर प्रश्ना किताब दे विच ਉਹ सारी गल लिखी है। दशमेश पातशाह ने आपदे मुखारबंद तो खालसा पंथ नूं इह हदायत इह हुक्म दिता है, इह फरमाया सी कि मैं चाहुंदा तुसीं सारे इक्को धर्म सिद्धांत नूं अपनाओ ते इक्को रस्ते ते चलो ते जिहड़ा धर्म हुण निभाया जा रहा है उसके सारे मतभेदां तो उपर उठो। हिंदुआं दीयां 4 जातां जिन्हां दे शास्त्रां अनुसार वख-वख धर्म ने ते जिस नूं वर्णा आश्रमां विच शामिल किया गया नूं पूर्ण रूप विच त्यागना है ते एक दूजे दे सहायक होना है ते आपसी मिलवर्तन ते मार्ग नूं अपनाउणा है ते आपस विच बिना किसी वितकरे दे रचना मिचना है। पुरातन ग्रंथां नूं नहीं मनना। किसी ने भी गंगा इशनान ते होर तीर्थां जिन्हां नूं हिंदू पवित्र मनदे ने उन्हां दी यात्रा नहीं करनी, ना ही हिंदू देवी देवतियां जिवें कि राम कृष्ण ब्रह्मा ते दुर्गा आदि की पूजा करनी है, बल्कि सारियां ने सतगुरु नानक पातशाह ते बाकी सतगुरु पातशाह दीयां सिखावां नूं धारण करना है। चारे जातां दे लोक मेरा दो धारे खंडे दा अमृत इक्को बाटे विचों छकण ते अपने आप नूं एक दूजे तो वखरा ना समझण जां एक दूजे नाल नफरत नहीं करनी। ये दशमेश पातशाह दे वचन ने कि भाई जात वरण की जिहड़ी वंड वा ਉਹਨੂੰ नहीं मनना, वर्ण आश्रम की वंड ਨੂੰ नहीं मनना, ਜਿਹੜੀ हिंदू धर्म की जिंद जान आ ਇਹ जात पात की वंड ਇਹਨੂੰ नहीं मनना। अग्गा उन्होंने कहा कि ਜਿਹੜੇ पुरातन ग्रंथ ने हिंदुओं के इन्हां ਨੂੰ नहीं मनना। फिर अगे ये कहा कि गंगा इशनान जिन्हों हिंदू पवित्र मनते हैं उत्थे यात्रा नहीं करनी ते ना ही हिंदू देवी देवतियां राम कृष्ण ब्रह्मा ते दुर्गा की पूजा करनी है। हुण साडे ये गल्लां गुरु पातशाह ने भी फरमाइयां ते साडी सिख रहत मर्यादा च भी दर्ज आ, पर साडे वोटां लैण दे लई सियासी भलवान इन्हां गल्लां दी तौहीन करदे आ, गुरु पातशाह दे हुकमां नूं चढ़ाउंदे आ और ये लोग कहंदे आ जी असीं तुहाडे लीडर वां।
ਤੇ ਬਹੁਤ ਸਾਰੇ ਜਿਹੜੇ ਲਿਵਰ ਲੁਕਾਉਂਦੇ ਆ, ਕਾਮਰੇਡ ਕਹਾਉਂਦੇ ਆ, ਐਂਟੀ ਸਿੱਖ, ਇਹ ਸਾਰੇ ਦੇ ਸਾਰੇ ਕਹਿੰਦੇ ਆ ਕਿ ਜਿਹੜੇ ਗੁਰੂ ਪਾਤਸ਼ਾਹ ਦੇ ਹੁਕਮਾਂ ਨੂੰ ਨਹੀਂ ਮੰਨਦੇ ਉਹ ਸਿੱਖ ਵਧੀਆ ਨੇ। ਉਹ ਸਿੱਖ ਕਦੇ ਬੜੇ ਮਾੜੇ ਆ ਜਿਹੜੇ ਸਿੱਖ ਮਰਿਆਦਾ ਤੇ ਪਹਿਰਾ ਦਿੰਦੇ ਆ। ਸੋ ਜਿਹੜੀ ਗੱਲ ਕਲਗੀਧਰ ਸ਼ਹਿਨशाह ਨੇ ਸਭ ਤੋਂ ਵੱਡੀ ਕੀਤੀ ਆ ਕਿ ਚਾਰੇ ਜਾਤਾਂ ਦੇ ਲੋਕ, ਚਾਰੇ ਜਾਤਾਂ ਕਿਹੜੀਆਂ, ਜਿਹੜੀਆਂ ਹਿੰਦੂ ਧਰਮ ਨੇ ਚਾਰ ਵੰਡੀਆਂ ਪਾ ਕੇ ਕਿਹਾ ਨਾ ਵੀ ਬ੍ਰਾਹਮਣ, ਵੈਸ਼, ਸ਼ੂਦਰ ਤੇ ਖੱਤਰੀ, ਵੀ ਇਹ ਸਾਰੇ ਦੇ ਸਾਰੇ ਮੇਰਾ ਦੋ ਧਾਰੇ ਖੰਡੇ ਦਾ ਅੰਮ੍ਰਿਤ ਇੱਕੋ ਵਾਟੇ ਵਿੱਚੋਂ ਛਕਣ। ਇਹੀ ਬ੍ਰਾਹਮਣਵਾਦ ਦੀ ਸਭ ਤੋਂ ਵੱਡੀ ਹਾਰ ਆ ਕਿ ਗੁਰੂ ਖਾਲਸਾ ਪੰਥ ਇੱਕ ਬਾਟੇ ਵਿੱਚ ਇੱਕੋ ਥਾਂ ਤੋਂ ਅੰਮ੍ਰਿਤ ਛਕਦਾ। ਤੇ ਉਹਨਾਂ ਨੂੰ ਬੜੀ ਔਖ ਸੀ ਉਸ ਵੇਲੇ ਵੀ, ਅੱਜ ਵੀ ਹੈ। ਜਿਹੜੇ ਰਾਜੇ ਰਜਵਾੜੇ ਸੀ, ਹਿੰਦੂ ਪਹਾੜੀ ਰਾਜੇ, ਉਹਨਾਂ ਦੀ ਇਹੀ ਬਿਮਾਰੀ ਸੀ, ਉਹਨਾਂ ਨੂੰ ਇਹੀ ਤਕਲੀਫ ਸੀ ਕਿ ਇਹ ਸਾਰਿਆਂ ਨੂੰ ਇੱਕੋ ਬਾਟੇ ਚੋਂ ਛਕਾਉਂਦਾ ਤੇ ਜਾਤ ਵਰਣ ਦੀ ਵੰਡ ਨੂੰ ਖਤਮ ਕਰਦਾ। ਸੋ ਖਾਲਸਾ ਪੰਥ ਨੇ ਸਿੱਖੀ ਨੂੰ ਇਸ ਤਰੀਕੇ ਨਾਲ ਮਾਣਿਆ, ਇਸ ਤਰੀਕੇ ਨਾਲ ਧਾਰਨ ਕੀਤਾ ਕਿ ਬ੍ਰਾਹਮਣਵਾਦੀਆਂ ਨੂੰ ਬਹੁਤ ਇਸ ਗੱਲ ਤੋਂ ਨਫ਼ਰਤ ਹੋਈ ਹੈ। ਉਹਨਾਂ ਨੂੰ ਇਸ ਗੱਲ ਦੀ ਬੜੀ ਭਾਰੀ ਤਕਲੀਫ ਹੋਈ ਆ ਤੇ ਪਿਛਲੇ 5 ਸਦੀਆਂ ਤੋਂ ਉਹ ਇਸੇ ਵੈਰ ਦੇ ਵਿੱਚ ਸੜੇ ਫਿਰਦੇ ਆ। ਤੇ ਪਿਛਲੀਆਂ 5 ਸਦੀਆਂ ਦਾ ਇਤਿਹਾਸ ਗਵਾਹ ਆ ਕਿ ਸਿੱਖੀ ਜਾਂ ਸਿੱਖਾਂ ਉੱਤੇ ਸਿੱਧਾ ਜਾਂ ਅਸਿੱਧਾ ਜਦੋਂ ਵੀ ਕੋਈ ਵਾਰ ਹੋਇਆ ਉਹਦੇ ਪਿੱਛੇ ਕਿਸੇ ਹਿੰਦੂ ਕੱਟੜਪੰਥੀ ਦਾ ਹੱਥ ਜ਼ਰੂਰ ਸੀ। 5 ਸਦੀਆਂ ਦੇ ਵਿੱਚ ਜਦੋਂ ਵੀ ਸਿੱਖਾਂ ਦਾ ਨੁਕਸਾਨ ਹੋਇਆ, ਸਿੱਖੀ ਦਾ ਨੁਕਸਾਨ ਹੋਇਆ, ਉਹਦੇ ਲਈ ਦੋਸ਼ੀ ਜਿਹੜਾ ਸੀ, ਚਾਹੇ ਸਾਹਮਣੇ ਕੋਈ ਹੋਰ ਸੀ ਪਰ ਉਹਦੇ ਪਿੱਛੇ ਜਾਂ ਉਹਦੇ ਨਾਲ ਸਾਈਡ ਤੇ ਕੋਈ ਹਿੰਦੂ ਕੱਟੜਪੰਥੀ ਜ਼ਰੂਰ ਸਾਬਤ ਹੋਇਆ। ਸੋ ਸਾਨੂੰ ਸਾਰਿਆਂ ਨੂੰ ਦਸ਼ਮੇਸ਼ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇਣਾ ਚਾਹੀਦਾ। ਇਹ ਹਰ ਵੇਲੇ ਚੇਤੇ ਰੱਖਣਾ ਚਾਹੀਦਾ। ਜੇ ਕਿਸੇ ਨੂੰ ਕੋਈ ਸਧਾਰਨ ਉਹਦਾ ਬਾਪ ਵੀ ਬਚਨ ਕਰ ਦੇਵੇ ਕਿ ਫਲਾਨਿਆਂ ਦੇ ਮੱਥੇ ਲੱਗਣਾ ਨਹੀਂ, ਫਲਾਨਿਆਂ ਨਾਲ ਵਰਤਣਾ ਨਹੀਂ, ਤਾਂ ਉਹ ਵੀ ਪੁੱਤਰ ਉਸ ਗੱਲ ਤੇ ਪਹਿਰਾ ਦਿੰਦੇ ਆ। ਸੋ ਅਸੀਂ ਜੇਕਰ ਕਲਗੀਧਰ ਪਾਤਸ਼ਾਹ ਦੇ ਪੁੱਤਰ ਆ ਤਾਂ ਸਾਨੂੰ ਇਸ ਗੱਲ ਦਾ ਸਦਾ ਖਿਆਲ ਰੱਖਣਾ ਚਾਹੀਦਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਅੱਜ ਆਪਾਂ ਦੇਖਣਾ ਵੀ ਆਪਾਂ ਕਿੰਨਾ ਕੁ ਬ੍ਰਾਹਮਣਵਾਦ ਤੇ ਕੀ ਆਪਾਂ ਜਾਤ ਪਾਤੀ ਬ੍ਰਾਹਮਣਵਾਦੀ ਵੰਡ ਤੋਂ ਮੁਕਤ ਹੈਗੇ ਆ। ਕੀ ਆਪਾਂ ਹਿੰਦੂਆਂ ਦੇ ਗ੍ਰੰਥਾਂ, ਸ਼ਾਸਤਰਾਂ, ਹਿੰਦੂ ਦੇਵੀ ਦੇਵਤਿਆਂ, ਰਾਮ, ਕ੍ਰਿਸ਼ਨ, ਬ੍ਰਹਮਾ, ਦੁਰਗਾ ਆਦਿ ਦੀ ਪੂਜਾ ਤਾਂ ਨਹੀਂ ਕਰਦੇ? ਕੀ ਆਪਾਂ ਗੁਰੂ ਸਾਹਿਬ ਦੇ ਬਚਨਾਂ ਤੇ ਪੂਰਾ ਉਤਰਦੇ ਆ? ਤੇ ਇਸ ਗੱਲ ਦੇ ਲਈ ਆਪਣੇ ਆਪ ਨੂੰ ਪਰਖ ਕੇ ਆਪ ਹੀ ਆਪਦੇ ਆਪ ਨੂੰ ਨੰਬਰ ਦਈਏ ਕਿ 33% ਵਾਲੇ ਆ, 60% ਵਾਲੇ ਆ, 70% ਵਾਲੇ ਆ, ਜਾਂ ਇਸ ਤੋਂ ਵੱਧ ਪਰਸੈਂਟ ਵਾਲੇ ਆ। ਕੀ ਆਪਾਂ ਪਹਿਲੇ ਦਰਜੇ ਦੇ ਵਿਦਿਆਰਥੀ ਆ, ਫਸਟ ਕਲਾਸ ਵਾਲੇ, ਸੈਕੰਡ ਕਲਾਸ ਆ, ਥਰਡ ਕਲਾਸ ਆ? ਪਰ ਇੱਕ ਗੱਲ ਚੇਤੇ ਰੱਖਿਓ, ਗੁਰੂ ਪਾਤਸ਼ਾਹ ਬਖਸ਼ਣ ਹਾਰੇ ਆ। ਜੇਕਰ ਕਿਸੇ ਨੇ ਬੀਤੇ ਦੌਰ ਦੇ ਵਿੱਚ ਗੁਰੂ ਪਾਤਸ਼ਾਹ ਦੇ ਹੁਕਮ ਨਹੀਂ ਮੰਨੇ, ਗਲਤੀਆਂ ਕੀਤੀਆਂ, ਗੜਬੜਾਂ ਕੀਤੀਆਂ, ਤਾਂ ਅੱਜ ਆਪਣੇ ਕੋਲੇ ਵਕਤ ਹੈ ਕਿ ਦਸ਼ਮੇਸ਼ ਪਾਤਸ਼ਾਹ ਦੇ ਚਰਨਾਂ 'ਚ, ਗੁਰੂ ਸਾਹਿਬਾਨ ਦੇ ਚਰਨਾਂ 'ਚ ਸੀਸ ਨਵਾ ਕੇ ਭੁੱਲਾਂ ਦੀ ਮਾਫੀ ਮੰਗ ਕੇ ਅੱਗੇ ਵਾਸਤੇ ਖਾਲਸਾਈ ਸਿਧਾਂਤ ਉੱਤੇ, ਖਾਲਸਾਈ ਪਰੰਪਰਾ ਉੱਤੇ, ਸਿੱਖ ਇਤਿਹਾਸ ਤੇ ਪਹਿਰਾ ਦਈਏ, ਸਿੱਖ ਸਿਧਾਂਤ ਉੱਤੇ ਪਹਿਰਾ ਦਈਏ। ਸੋ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।